ਸਾਡੇ ਸੱਜਣਾਂ ਤੇ ਮਿੱਤਰਾਂ ਭਾਈਆਂ, ਅੱਜ ਦੀ ਸਾਡੀ ਇਸ ਪੰਜਾਬੀ ਬੈਠਕ ਦੇ ਮਹਿਮਾਨ ਚੌਧਰੀ ਨਸਰੁੱਲਾ ਖਾਨ ਸਾਹਿਬ ਹਜਰਾ ਸਾਧੋਕਿਆਂ ਤੋਂ ਸਾਡੇ ਬੜੇ ਪਿਆਰੇ ਦੋਸਤ ਵੀ ਨੇ। ਸਾਨੂੰ ਇਹਨਾਂ ਅੱਜ ਤੱਕ ਕੋਈ ਚੌਧਰੀਆਂ ਵਾਲੀ ਨਹੀਂ ਵਿਖਾਈ ਗੱਲ, ਸਾਡੇ ਭਾਈ ਬਣੇ ਨੇ। ਅਸੀਂ ਮਾੜੀਆਂ ਕੌਮਾਂ ਦੇ ਵੀ ਲੋਕ ਹਾਂ ਤੇ ਇਹਨਾਂ ਸਾਨੂੰ ਭਾਈ ਬਣ ਕੇ ਵਿਖਾਇਆ ਹਰ ਮੋੜ ਤੇ ਹਰ ਜਗ੍ਹਾ ਤੇ। ਇਹਨਾਂ ਯਾਨੀ ਕਿ ਅੱਜ ਤੱਕ ਸਾਨੂੰ ਉਹ, ਬਲਕਿ ਅਸੀਂ ਹਾਂ ਮਜ਼ਦੂਰ ਹੀ ਅਸੀਂ ਇੰਦੇ ਐਵੇਂ ਸਾਨੂੰ ਥੋੜ੍ਹਾ ਜਿਹਾ ਟੂਟਾਂ ਵਾਲਾ ਬੰਦਾ ਹੋਵੇ ਨਾ, ਅਸੀਂ ਭਾਵੇਂ ਯਾਨੀ ਕਿ ਦਾਬੜਾ ਚੁੱਕ ਲੈਣਾ ਤਾਂ ਸਾਨੂੰ ਨੇੜੇ ਮੋੜੀ ਜਾਣਾ 6 ਹਫ਼ਤੇ ਵੀ। ਬਿਲਕੁਲ ਸਹੀ। ਇਹ ਸਾਨੂੰ ਪਿਆਰ ਹੀ ਇੰਨਾ ਕਰਦੇ ਰਹੇ, ਅਸੀਂ ਹਰ ਟਾਈਮ ਇਹਨਾਂ ਵਾਸਤੇ ਉਧਰੇ ਰਹਿੰਦੇ ਹਾਂ ਫੋਨਾਂ 'ਤੇ ਉਂਝ, ਯਾਨੀ ਕਿ ਬਹੁਤ ਹੀ ਪਿਆਰੇ ਨੇ ਤੇ ਕਮਾਲ ਇਹਨਾਂ ਦੀ। ਤੇ ਬਾਕੀ ਜਨਾਬ ਸਾਡੇ ਮਲਕ ਸਾਹਿਬ ਜਨਾਬ ਨਾਸਰ ਸਾਹਿਬ, ਇਹ ਜਨਾਬ ਪਿੱਛੋਂ ਪਿੰਡ ਨਾਲ ਨਾਰੋ ਵਾਲੇ, ਉੱਥੋਂ ਦੇ ਨਾਰੋਵਾਲ ਸਿਆਲਕੋਟ ਵਾਲਾ ਨਹੀਂ ਸਮਝਣਾ, ਇੱਥੇ ਪਿੰਡ ਹੈ। ਇਹਦੇ ਪਿੰਡ ਦੇ ਸਾਦੇ ਬੰਦੇ ਤੇ ਜੱਟ ਤੇ ਜ਼ਿਮੀਂਦਾਰ, ਉਹ ਇੱਕ ਮੈਨੂੰ ਗੱਲ ਯਾਦ ਆ ਗਈ ਹੈ। ਇਹਨਾਂ ਦੇ ਪਿੰਡ ਦਾ ਬੰਦਾ ਉਹ ਇੱਥੇ ਆਇਆ ਜਲਾਲਪੁਰ ਤੇ ਆ ਕੋ ਗਨੇਰੀਆਂ ਚੁੱਪਦਾ ਉੱਤੇ ਮੁੱਛਾਂ ਹੁੰਦੀਆਂ ਏਡੀਆਂ ਨਹੀਂ ਚੰਗਾ ਤੇ ਖੁੱਸਾ ਮੇਲਾ ਜਿਹਾ ਪਾਇਆ ਤੇ ਲੱਖ ਦਿਨ ਵੱਟ ਵੀ ਚੜੇ ਹੋਏ। ਉਹ ਆਇਆ ਦਰਵੇਸ਼ ਤੇ ਗਨੇਰੀਆਂ ਚੁੱਪਦਾ ਵੱਤ, ਉਹ ਵੇਖ ਜਾਨੀ ਕਿ ਨਾ ਛੋਰ ਬਿਲਾਦਰੀ ਦਾ ਯਾਰ ਆ, ਸਾਡੇ ਪਿੰਡ ਦੇ ਬੰਦਿਆਂ ਦਾ ਕੰਮ ਵੇਖੇ ਨਾ। ਇਹ ਬੰਦੇ ਸ਼ਹਿਰ ਆ ਕੇ ਬੰਦੇ ਆ ਕੇ ਫਰੂਟ ਖਾਂਦੇ ਨੇ, ਕੋਈ ਸੇਬ ਖਾਂਦੇ ਨੇ, ਅੰਬ ਖਾਂਦੇ ਨੇ। ਇਹ ਕਰਮ ਵਾਲਾ ਉੱਥੋਂ ਆ ਕੇ ਮੁੜ ਗੰਨੇ ਚੁੱਪਦਾ ਵੱਤੇ। ਇਹ ਸਾਦੇ ਲੋਕ ਹੁੰਦੇ ਨੇ ਦਰਵੇਸ਼, ਕਿਉਂਕਿ ਉਹ ਗਨੇਰੀ ਦੀ ਠੰਡੀ ਬਰਫ਼ ਤੇ ਲੱਗੀ। ਅੱਛਾ, ਇਹ ਸਾਡੇ ਪਤਰੀਆ ਵੀ ਨੇ ਤੇ ਸਾਡੇ ਦੋਸਤ ਵੀ ਨੇ, ਬੇਲੀ ਨੇ, ਨਾਸਰ ਸਾਹਿਬ ਬਹੁਤ ਅੱਛੇ ਠੀਕ ਤਾਂ ਬੜੀ ਕਰ ਛੜੀ ਆ। ਇਹ ਜਨਾਬ ਸਾਡੇ ਬਾਕੀ ਦੋਸਤ ਭਾਈ ਅਸਲਮ ਦਰਜ਼ੀ, ਦਰਜ਼ੀਆਂ ਦਾ ਕੰਮ ਕਰਦੇ ਨੇ, ਲੇਕਿਨ ਮੌਸੀਕੀ ਦੇ ਨਾਲ ਵੀ ਇਹਨਾਂ ਦਾ ਜਿਹੜਾ ਨਾ ਤਲਕ ਹੈ, ਉਹ ਵੀ ਯਾਨੀ ਕਿ ਮਾਸ਼ਾਅੱਲਾ ਇਹ ਨਾ ਬੜਾ ਸੁਰ ਨੂੰ ਪਿਕ ਕਰਦੇ ਨੇ, ਸਮਝਦੇ ਨੇ, ਸੁਣਦੇ ਨੇ ਅੱਛਿਆਂ ਲੋਕਾਂ ਨੂੰ। ਉਸ ਤੋਂ ਬਾਅਦ ਜਨਾਬ ਸਾਡੇ ਅਮਰੀਰ ਸਾਹਿਬ ਜਿਹੜੇ ਇਸ਼ਾਰੇ ਬਾਰੇ ਇੰਜ ਕਰਦੇ ਨੇ, ਇਹ ਮਹਿਦੀ ਹਸਨ ਦੀ ਕਾਪੀ ਕਰਦੇ ਨੇ ਤੇ ਬੜੀ ਅੱਛੀ ਕਰਦੇ ਨੇ। ਤੇ ਇਹਨਾਂ ਦੇ ਵੀ ਜਨਾਬ ਪਿੰਡ ਸਾਧੋ ਕੀ ਹੈ, ਉਂਝ ਮਿਸਤਰੀਆਂ ਵਾਲਾ ਕੰਮ ਹੀ ਜਾਣਦੇ ਨੇ, ਯਾਨੀ ਕਿ ਰਾਜਗੀਰੀ ਜਿਹਨੂੰ ਸੱਦਿਆ ਜਾਂਦਾ ਮਕਾਨ ਬਣਾਉਣੇ। ਤੇ ਇੱਕ ਦਫਾ ਦੇ ਜਨਾਬ ਮੇਰੇ ਘਰ ਹੀ ਲੱਗੇ ਆ, ਮਿਸਤਰੀਆਂ ਦਾ ਕੰਮ ਕਰਦੇ ਆ। ਅੱਗੇ ਵੀ ਅਸੀਂ ਗੱਲ ਇੱਕ ਦਫਾ ਕਰ ਚੁੱਕੇ ਹਾਂ, ਲੇਕਿਨ ਮਾਜ ਮੁੜ ਦਿਲ ਕੀਤਾ ਕਰਨ। ਹੁਣ ਮੈਂ ਮਜ਼ਦੂਰ ਹਾਂ, ਮੇਰੇ ਉਸਤਾਦ ਅੱਲਾ ਦੇ ਲੂਣੇ ਵਾਲੇ, ਤੇ ਇਹ ਮਹਿਦੀ ਸਾਹਿਬ ਨੂੰ ਯਾਨੀ ਕਿ ਕਾਪੀ ਕਰਨਾ ਬੰਦਾ, ਇਹਦਾ ਹੱਕ ਬਣਦਾ। ਮਹਿਦੀ ਸਾਹਿਬ ਤਾਂ ਬੜੀ ਉੱਚੀ ਹਸਤੀ ਨੇ ਅਲਾ। ਇਹ ਨਾਲ ਜਨਾਬ ਕਾਰਨ ਗੋਜ਼ਰਾ ਸੀ ਬਾਤ ਪਰ ਉਸਤਾਦ ਜੀ ਆ ਰੋੜਾ ਜਰਾ ਫੜਾਇਆ, ਉਹ ਮੈਂ ਰੋੜਾ ਲਿਆ ਦਿੱਤਾ ਮੁੜ। ਬਰਸੋਂ ਕੇ ਯਾਰਾਂ ਨੇ ਗਏ ਉਸਤਾਦ ਜੀ ਥੋੜਾ ਸਿਮਟ ਤੇ ਲੈ ਕੇ ਆਓ। ਯਾਨੀ ਕਿ ਉਹ ਮੌਸੀਕੀ ਰਚੀ ਇਹਨਾਂ ਵਿੱਚ ਤੇ ਉਹ ਨਾਲ ਨਾਲ ਗੁਨਗੁਨਾ ਵੀ ਰਹੇ ਤੇ ਨਾਲ ਜਨਾਬ ਉਹ ਪਲਸਤਰ ਵੀ ਕਰ ਰਹੇ। ਇਹ ਮੁਨੀਰ ਸਾਹਿਬ ਸਾਧੂ ਕਹਿੰਦੇ ਸਾਡੇ ਜਨਾਬ ਭਤੀਜੇ ਨੇ ਤੇ ਬੇਲੀ ਵੀ ਨੇ। ਜਹਾਂ ਜ਼ੇਬ ਸਾਹਿਬ ਇਹਨਾਂ ਜਨਾਬ ਸਾਰਾ ਇੰਤਜ਼ਾਮ ਕੀਤਾ ਸਾਨੂੰ ਅੱਜ ਬਾਣ ਦਾ ਇੱਥੇ, ਤੇ ਅੱਲਾ ਨੇ ਜ਼ਿੰਦਗੀ ਕਰੇ ਤੇ ਜਿਹੜੇ ਮਿਸ਼ਨ ਲੈ ਕੇ ਟੁਰੇ ਨੇ ਅੱਲਾ ਇਹਨਾਂ ਨੂੰ ਕਾਮਯਾਬ ਕਰੇ, ਸਾਨੂੰ ਸਾਰਿਆਂ ਨੇ ਕਾਮਯਾਬ ਕਰੇ। ਤੇ ਉਮੀਦ ਹੈ ਤੁਸੀਂ ਲੋਕ ਸਾਡੀਆਂ ਗੱਲਾਂ ਸਾਦੀਆਂ ਤੇ ਇਹ ਪਸੰਦ ਕਰੋਗੇ ਤੇ ਔਰ ਖੁਦਾ ਦਾ ਨਾਂ ਹੈ ਸਾਨੂੰ ਵੀ ਲਾਇਕ ਕਰਿਆ ਜੀ। ਸਹੀ ਅੱਛਾ। ਤੇ ਇਸ ਤੋਂ ਇਲਾਵਾ ਜੀ ਅੱਜ ਸਾਡੇ ਨਾ ਮਹਿਮਾਨ ਜਿਹੜੇ ਨੇ ਸਿੱਦਕ ਸਾਹਿਬ, ਉਹ ਕੁਝ ਜ਼ਾਤੀ ਮਸਰੂਫੀਆਤ ਦੀ ਵਜ੍ਹਾ ਤੋਂ ਨਹੀਂ ਆ ਸਕੇ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਸਾਡੇ ਨਾਲ ਹੋਣਗੇ। ਪਿਛਲੀ ਦਫਾ ਗੱਲ ਕਰ ਰਿਹਾ ਸੀ ਅਨਾਹ ਦੇ ਮਸਲੇ 'ਚ, ਕਿਉਂ ਜੀ? ਤੇ ਉਹ ਇੱਕ ਸ਼ੇਰ ਬਾਬੇ ਰਾਂਦਾ ਬਿਨ ਯਾਦ ਆਇਆ ਸੀ, ਉਸ ਟਾਈਮ ਮੈਂ ਵਕਤੀ ਤੌਰ 'ਤੇ ਗੱਲ ਐਡ ਨਹੀਂ ਸੀ ਕਰ ਸਕਿਆ। ਬਾਬਾ ਅਬਦੁੱਲਾ ਸ਼ੇਖ ਫਰਮਾਉਂਦੇ ਨੇ ਕਿ ਫੁੱਲਾਂ ਦਾ ਤੂੰ ਅਰਕ ਬਣਾ ਤੇ ਅਰਕ ਦਾ ਤੂੰ ਕੱਢ ਦਰਿਆ, ਤੇ ਦਰਿਆ ਦੇ ਵਿੱਚ ਰੱਜ ਕੇ ਨਾ ਫਿਰ ਵੀ ਤੇਰੀ ਮੈਲ ਨਹੀਂ ਮੁਕਦੀ, ਪਹਿਲੇ ਅੰਦਰੋਂ ਮੈਂ ਮੁਕਾ। ਆਜ਼ੀ 'ਚ ਬੜੀਆਂ ਚੀਜ਼ਾਂ ਜਾਜ਼ਿਬ ਸਾਹਿਬ ਹੋਣੀਆਂ ਨੇ, ਆਜ਼ੀ ਨਾਲੇ ਨੀਵੀਂ ਦਾਣੇ ਨੂੰ ਫੜ ਲੱਗਦਾ। ਹੁਣ ਤਾਂ ਭਾਈ ਲੋਕ ਆਪੋ ਆਪਣੀ ਆਕੜ ਲੈ ਕੇ ਮਰਦੇ, ਆਕੜ ਲੈ ਕੇ। ਹੁਣ ਬੰਦੇ ਦੇ ਕੱਦ ਹੀ ਸਫੇਦੇ ਜਿੱਡੇ ਹੁੰਦੇ ਜਾਂਦੇ ਨਾ, ਕੱਦ ਤਾਂ ਏਡਾ ਕੁ ਹੁੰਦਾ, ਆਕੜ ਹੀ ਬੰਦੇ ਪੂਰਾ ਜਿਹਾ। ਅਗਲੇ ਬੰਦੇ ਜਿਹੜੇ ਨੇ ਉਹ ਇੱਕ ਦੂਜੇ ਨਾਲ ਬੜਾ ਹੀ ਸਲੂਕ ਕਰਦੇ ਹੁੰਦੇ। ਤੈਨੂੰ ਮਿਆਦੀ ਚੜਿਆ ਹੈ ਨਹੀਂ ਚੰਗਾ ਭਾਈ। ਅਗਲਿਆਂ ਬੰਦਿਆਂ ਦੀਆਂ ਭਾਈ ਬਰਦਾਸ਼ਤਾਂ ਬੜੀਆਂ ਆਈਆਂ, ਹੁਣ ਵੇਖੋ ਬਰਦਾਸ਼ਤ ਖਤਮ ਹੋ ਗਈ ਬੰਦਿਆਂ 'ਚ, ਹੁਣ ਬਸ ਲੜਾਈ। ਉਹ ਮੈਂ ਨਾ ਨਾਸਰ ਸਾਹਿਬ ਇੱਕ ਵਾਰੀ ਨਾ ਆਇਆ, ਮੈਂ ਉਹ ਸਟੂਡੈਂਟ ਦਾ ਬੜਾ ਦੌਰ ਹੁੰਦਾ। ਸਟੂਡੈਂਟ ਹਾਂ
ਜਿਹਨੇ ਕਿ ਕਾਰਡ ਬਣਵਾਇਆ ਹੁਣ ਮੈਂ ਸਟੂਡੈਂਟ ਹਾਂ ਜਿਸ ਕੰਡਕਟਰ ਪੀਣ ਹੁਣ ਮੈਂ ਸਟੂਡੈਂਟ। ਉਹ ਵੀ ਨਾ ਬੱਸ ਦੇ ਮਰਦ ਕੇ ਛੱਤ ਤੇ ਚੜਿਆ ਉੱਤੇ ਉਹ ਟਾਈਮ ਚੱਲਦੇ ਹੈ ਕਾਰਵਾਨ ਦਾ ਨਿਆਜ਼ੀ ਹੁੰਦਾ ਉਹ ਸਾਣਾ ਤੂਣੀ ਨਾ ਕੋਈ ਬੱਚਿਆਂ ਖਲੋ ਨਾ ਇਸ਼ਾਰਾ ਕਰੋ ਸਾਰਿਆਂ ਨੂੰ ਮਾਰਨਾ ਕਰਨ। ਉਹ ਮੈਂ ਵੀ ਬੜਾ ਹੀ ਨਹੀਂ ਕਰਕੇ ਬੈ ਕੇ ਕੰਡਕਟਰ ਆਇਆ ਤਾਂ ਮੈਂ ਕਿਰਾਇਆ ਦੇ ਮੈਂ ਕਿਹਾ ਮੈਂ ਸਟੂਡੈਂਟ। ਉਹਦਾ ਕੀ ਆਖਿਆ ਜੀ ਉਹ ਅੱਖਾਂ ਇੰਝ ਕਰਕੇ ਵੇਖੀਆਂ ਨੇ ਮੇਰੇ ਮੈਂ ਕਿਹਾ ਹੈ ਹੀ ਮਾਰਨਾ ਵੀ ਮੈਂ ਕਿਰਾਇਆ ਦਿੱਤਾ ਮੈਂ ਕਿਹਾ ਤੇਰੇ ਨਾਲ ਨਿਬੜ ਲਾਂਗਾ। ਉਹ 20 ਸਾਲ ਹੋ ਗਏ ਤੇ ਮੈਂ ਡੱਬਾ ਹੁਣ ਟਕਰਿਆ ਮੈਂ ਕਿਹਾ ਜੀ ਮੈਨੂੰ ਮੋੜ ਮਾਰ ਰਹੀ ਮੈਂ ਚੁੱਪ ਕਰ ਕਿਰਾਇਆ ਦੇ ਦਿੱਤਾ। ਉਹਦੇ ਨਾਲ ਤੇ ਮੈਂ ਯਾਨੀ ਕਿ ਸਟੂਡੈਂਟ ਹਾਂ ਨੂੰ ਉੱਦਾਂ ਹੀ ਹੈ ਜੀ ਕਿਹੜਾ। ਅੱਛਾ ਹੋਰ ਜੀ ਉਹ ਸ਼ਾਮ ਕੋਲ ਸੀ ਨਾ ਘਰ ਜਾਣ ਲੱਗੇ ਤੇ ਇੱਕ ਮੁੰਡਾ ਚੜਿਆ ਅਗਲੀ ਬਾਰੀ ਚੋਂ ਕੰਡਕਟਰ ਉਸ ਨੂੰ ਥੱਕ ਪਿਆ ਆ ਕਿਰਾਇਆ ਫੜ ਕੇ ਨਾ ਤੇ ਉਹਨੂੰ ਪਿੱਛੋਂ ਪਿਆ ਉਹਨੂੰ ਪੁੱਛੇ ਓਏ ਸਟੂਡੈਂਟ ਹੈ ਕਿ ਗਾਵਾਂ ਉਹ ਜੋਰ ਕਵਾਂਦਾ ਸਟੂਡੈਂਟ ਤੇ ਪਿਆ ਕਰੇ ਅੱਗੇ ਮੈਂ ਆਖਿਆ ਜਿੱਡਾ ਲਿੱਸਾ ਹੈ ਸਟੂਡੈਂਟ ਹੀ ਹੋਣਾ ਅੱਗੇ ਬਈ ਭਲੇ ਦੌਰ ਨੂੰ ਖਰਚੇ ਘੱਟ ਮਿਲਣੇ ਪੜ੍ਹਾਈਆਂ ਜ਼ਿਆਦਾ ਕਰਨੀਆਂ ਹੁਣ ਜਿੰਨੇ ਖਰਚੇ ਵੱਧ ਗਏ ਨਾ ਉਨੀ ਪੜ੍ਹਾਈ ਪਿੱਛੇ ਚਲੀ ਗਈ ਸਮਝ ਆਈ ਜੀ। ਹੁਣ ਬੱਚੇ ਦੀ ਮਤਲਬ ਹੈ ਜੋ ਅੱਗੇ ਪੋਜੀਸ਼ਨ ਹੈ ਹੁਣ ਉਹ ਬੱਚਿਆਂ ਦੀ ਪੋਜੀਸ਼ਨ ਹੀ ਨਹੀਂ। ਉਹ ਮੇਰੇ ਨਾਲ ਸਰ ਸਭ ਸਕੂਲ ਪੜ੍ਹਦਾ ਐਵੇਂ ਦੂਜੀ ਅੱਛੀ ਮੈਨੂੰ ਆਉਂਦਾ ਜਾਂਦਾ ਕੱਖ ਵੀ ਨਾ ਹੁੰਦਾ। ਉਹ ਇੱਕ ਛੋਰ ਖੈਰੀ ਮੇਰੀ ਦਾ ਰੜਾ ਹੈ ਜ਼ਿਮੀਦਾਰਾਂ ਦਾ ਹੁਣ ਜੋ ਸੋਡਰ ਪੋਕ ਹੁੰਦਾ ਮੈਨੇ ਮੇਰੇ ਤੋਂ ਪੈਸੇ ਦੇਣ ਵੈਸੇ ਮੈਂ ਚਾਹੀਦੇ ਨੇ ਪੈਸੇ ਉਹ ਮਸਕੀਨ ਮੈਨੂੰ ਦਵਾਨੀ ਚਵਾਨੀ ਟਕਾ ਮੈਨੂੰ ਕੱਢ ਦੇਣਾ ਮੈਂ ਜਾ ਕੇ ਬਾਹਰੋਂ ਛੋਲੇ ਖਾ ਲੈਣੇ ਕਰਨੇ ਹੁਣ ਮੈਂ ਨਾ ਬੜਾ ਤਰਾਈ ਰੱਖਣਾ ਕਰਨਾ ਵਿੱਚੋਂ ਮੰਗਣਾ ਕੜਮਿਆ ਜੇ ਤੇ ਰੱਥੀ ਪੈ ਕੇ ਤੇ ਕੁੱਟਣਾ ਪੜੇ ਕੰਮ ਸਿੱਧਾ ਹੋ ਗਿਆ ਹੁਣ ਚੌਧਰੀ ਰੋਜ਼ ਮੈਂ ਨਾ ਮੇਰੇ ਨਾਲ ਇਥੋਂ ਮੋਨੇ ਦੇ ਛੋਰ ਦੇ ਕਰੋ ਸਾਡੀ ਗੈਂਗ ਜੀ ਹੁੰਦੀ ਦੋਸਤਾਂ ਦੀ ਉਹ ਜ਼ਿਮੀਦਾਰਾਂ ਦੇ ਛੋਰ ਹੁੰਦੇ ਆ ਉਹ ਵਿੱਚੋਂ ਮੈਂ ਇਹਨੂੰ ਡਰਦਾ ਦੜਕੇ ਮਾਰਨੇ ਕਰਨੇ ਮੈਂ ਕਿਹਾ ਤੇਰੇ ਜੇ ਹੱਥੀ ਪੈ ਗਿਆ ਨਾ ਤੇ ਤੇਰੀਆਂ ਅਗਲੀਆਂ ਪੀਣੀਆਂ ਚਵਾਨੀਆਂ ਕੱਢਸੀ ਜਿਹਦੇ ਕਿ ਭਲੇ ਦੌਰ ਹੁੰਦੇ ਆ ਮੇਰਾ ਮਤਲਬ ਹੈ ਟਾਟਾਂ ਉੱਤੇ ਬਾਣਾ ਹੈ ਜੀ। ਮਾਸਟਰ ਸਾਡੇ ਸਾਹਿਬ ਜਿਹੜੇ ਹੁੰਦੇ ਹਨ ਮਾਸਟਰ ਸਾਹਿਬ ਸਾਡੇ ਹੁੰਦੇ ਆ ਬੜੇ ਮਾਸ਼ਾਅੱਲਾ ਕਾਬਲ ਉਸਤਾਦ ਉਹ ਸਵੇਰੇ ਹਾਜ਼ਰੀਆਂ ਲਾ ਕੇ ਸਹਿ ਜਾਂਦੇ ਆ ਕੁਰਸੀ ਤੇ ਅਖਬਾਰ ਚਿਹਰੇ ਤੇ ਰੱਖ ਕੇ ਉਹ ਬੱਚੇ ਜੋ ਮਰਜ਼ੀ ਕਰਦੇ ਰਹਿਣ ਮੇਰਾ ਮਤਲਬ ਤੇ ਸਾਦੇ ਮਾਸਟਰ ਲਿਆਉਣੇ ਤਰੇ ਜੱਗ ਲੱਸੀ ਤੇ ਪੀ ਕੇ ਆ ਜਾਣਾ ਹੈ ਜੀ। ਇਹ ਦੋ ਜਾਣਾ ਲੱਸੀ ਪੀ ਛੱਡਣੇ ਜਾ ਕੇ ਮੂੰਹ ਮੇ ਉਡੂੰਗਾ ਕਾਣ ਬਾਜਰਾ ਵੱਢਣ ਲੱਗ ਪਾਉਣਾ ਮੱਝੀ ਦੇ ਪੱਟੇ ਬਣਾਉਣ ਲੱਗ ਪਾਉਣੇ ਹੈ ਜੀ। ਤੇ ਉਹਨਾਂ ਮਾਸਟਰਾਂ ਦੇ ਡਰ ਬੜੇ ਹੁੰਦੇ ਆ ਇਹ ਜੀ। ਮੇਰੇ ਮਾਸਟਰ ਆਇਆ ਤੇ ਉਹ ਨਾ ਮੈਂ 9ਵੀਂ ਕਲਾਸ 'ਚ ਪੜ੍ਹਦਾ ਆ ਵਾਹ ਤੇ ਉਹ ਮਾਰਦੇ ਬੜੇ ਆ ਮੈਂ ਕੋ ਨਲਾਇਕ ਵੀ ਆਇਆ ਬੜਾ ਪੜ੍ਹਾਈ 'ਚ ਕਾਫੀ ਸਾਰਾ ਤੇ ਉਹਨਾਂ ਰੋਜ਼ਾਨਾ ਮਾਰਨਾ ਸਬਕ ਆਉਣਾ ਕੋਈ ਨਾ। ਮੈਂ ਆਖਿਆ ਵੀ ਇਹ ਵੀ ਗੱਲ ਕੋਈ ਨਹੀਂ ਬੰਦਾ ਰੋਜ਼ ਮਰਿੰਦਾ ਰਹੇ ਚਲੋ ਕੋਈ ਮਾਸਟਰਾਂ ਨਾਲ ਕੋਈ ਸੌਦਾ ਮਾਰੀਏ। ਮੈਂ ਮਾਸਟਰਾਂ ਨਾਲ ਗੱਲ ਕੀਤੀ ਮੈਂ ਉਸਤਾਦ ਜੀ ਮਿਹਰਬਾਨੀ ਕਰੋ ਨੌਕਰੀ ਸ਼ੋਕਰੀ ਮੈਂ ਕੋ ਨਹੀਂ ਲੱਗਣਾ। ਸਹੀ ਗੱਲ ਤੇ ਮੈਂ ਤਾਂ ਬਸ ਨਾ ਸ਼ਾਂ ਆਪਣਾ ਲਿਖ ਲਵਾਂ ਤੇ ਮੈਨੂੰ ਬੜਾ ਵੇ ਤੇ ਤੁਸੀਂ ਯਾਰ ਨਾ ਮੈਨੂੰ ਮਾਰਿਆ ਨਾ ਕਰੋ ਤੇ ਜੇ ਕੋਈ ਦਵਾਨੇ ਉੜਾ ਮਾਇਆ ਕੋ ਮੇਰੇ ਮਤਲਬ ਕਿ ਵਾਲਦ ਜਾਂ ਕਿਸੇ ਭਾਈ ਆ ਕੇ ਦਵਾਨਾ ਆਖਿਆ ਵਾ ਸਾਡਾ ਬੱਚਾ ਜਿਹੜਾ ਇਹ ਸਹੀ ਪੜ੍ਹਿਆ ਨਹੀਂ ਮੁੜ ਜੋ ਮਰਜ਼ੀ ਕਰ ਲਿਆ ਜੇ ਤੇ ਮੈਂ ਤੇ ਅਜ਼ਾਫ ਹੀ ਪੜ੍ਹਦਾ ਪਿਆ ਜਿੰਨਾ ਕੋ ਮੈਂ ਪੜ੍ਹ ਲਿਆ ਮੈਨੂੰ ਇਹ ਵੀ ਬੜਾ ਬੰਨਾ ਸ਼ਾਂ ਹੁਣ ਮੈਂ ਲਿਖ ਲੈਣਾ। ਹਾਂ ਸਹੀ ਗੱਲ ਤੇ ਮਾਰਨ ਤੋਂ ਮੇਰੀ ਬਚਾਓ ਮੈਨੂੰ ਮਾਰਨ ਤੋਂ ਮੈਨੂੰ ਬਚਾਓ ਕਿਉਂ ਜੇ ਵੈਸੇ ਹੀ ਮੈਂ ਤਾਂ ਹੁਣ ਮਤਲਬ ਨਾਵੀਂ ਚੁੰਝ ਛੱਡ ਦੇਣਾ ਇੰਨੀ ਮੈਂ ਪੜ੍ਹਨਾ ਆਇਆ। ਉਹ ਮੇਰੇ ਉਸਤਾਦ ਹੱਥ ਪਿਆ ਉਹਨਾਂ ਕਿ ਜਾ ਬਹਿ ਜੋੜਾਈ ਤੋਂ ਬਾਅਦ ਇਨਸ਼ਾਅੱਲਾ ਤੈਨੂੰ ਨਹੀਂ ਮਾਰਦੇ ਉਹ ਤਾਂ ਮਤਲਬ ਗੱਲ ਹੋਈ ਸੀ। ਵਾਹ ਉਹ ਇੱਕ ਬੰਦਾ ਨਾ ਜੀ ਤੇ ਉਹਨੂੰ ਰੀਜੇ ਕਦੀ ਮੇਰਾ ਪੁੱਤਰ ਵੀ ਜਿਹੜਾ 9ਵੀਂ ਪੜ੍ਹਦਾ ਹੋਵੇ ਨਾ 10ਵੀਂ ਜਮਾਤ ਚ ਉਹ ਸਕੂਲੇ ਗਿਆ ਉਹ ਜਾ ਕੇ ਬੱਚੇ ਨੂੰ ਨਾ 10ਵੀਂ ਕਲਾਸ ਚ ਗਿਆ ਤਾਂ ਮਾਸਟਰ ਨੂੰ ਆਂਦਾ ਮਾਸਟਰ ਜੀ ਮਿਹਰਬਾਨੀ ਕਰੋ ਮੇਰੇ ਬੱਚੇ ਨੂੰ 10ਵੀਂ ਕਲਾਸ ਚ ਪਾਓ। ਉਹ ਆਂਦਾ ਯਾਰ ਇਹਨੂੰ ਅਜੇ ਅਲਫ ਬੇ ਨਹੀਂ ਆਉਂਦਾ ਇਨ ਤੂੰ ਪਹੁੰਚ ਪਹਿਲੀ ਜਮਾਤ ਚ ਪਾ ਤੇ ਫਿਰ ਆਸਤਾ ਆਸਤਾ ਆ ਜਾਏਗਾ। ਉਹਦਾ ਕਹਿੰਦੇ ਜੀ ਮੈਂ ਬਿਲਾਦਰੀ ਨੂੰ ਦੱਸਣਾ ਹੈ ਕਿ ਮੇਰੇ ਬੱਚਾ ਜਿਹੜਾ ਨਾ ਇਹ 10ਵੀਂ ਜਮਾਤ ਪੜ੍ਹਦਾ ਤੁਸੀਂ ਇਹਨੂੰ ਪਾਓ। ਉਹ ਜਨਾਬ ਉਹਨਾਂ ਉਸਾ ਕਾ ਪਤਾ ਨਹੀਂ ਦਾ ਕਿੰਨਾ ਦਿਲ ਸੀ ਮਾੜਾ ਬੰਦਾ ਹੈ ਚਲੋ ਬੋਸਾ ਕਰ ਮੈਨੂੰ ਇੱਥੇ ਮੈਨੂੰ ਪੜਾਉਂਦਾ ਰਹਾਂ ਕਰਨਾ ਉਹ 10ਵੀਂ ਕਲਾਸ 'ਚ ਉਹਨੂੰ ਬਾਹਰ ਦਿੱਤਾ। ਅੱਗੋਂ ਵੱਡੇ ਜਿਹੜੇ ਤਾਂ ਮਾਸਟਰ ਨੂੰ 9ਵੀਂ 'ਚ ਬਾਅਦ ਅੱਗੋਂ ਦੇ ਜਿਹੜੇ ਤਾਂ ਮਾਸਟਰ 8ਵੀਂ 'ਚ ਬਾਅਦ ਅੱਗੋਂ ਦੇ ਜਿਹੜੇ ਤੁਹਾਨੂੰ 7ਵੀਂ 'ਚ ਬਾਅਦ ਦਿੱਤਾ 6ਵੀਂ 'ਚ ਬਾਅਦ ਦਿੱਤਾ 5ਵੀਂ ਜਨਾਬ 4ਥੀ 'ਚ 3 'ਚ 2 'ਚ ਜਿੱਲੇ ਆਇਆ ਨੂੰ ਕੱਚੀ ਵਾਲੇ ਕੰਮ ਤੇ ਕੱਚੀ ਜਮਾਤ 'ਚ ਬੈਠਾ ਉਹ ਆਂਦਾ ਪਤਾ ਤਾਂ ਕਰਾਂ ਪੁੱਤਰ ਮੇਰਾ 11ਵੀਂ ਚੜਿਆ ਕਿ ਨਹੀਂ। ਉਹ ਵੇਖਿਆ ਤਾਂ ਕੱਚੀ ਜਮਾਤ 'ਚ ਬੈਠਾ ਉਹ ਭੱਜ ਵਗ ਗਿਆ ਪਿੱਛੇ
ਉਹ ਆਪਣੇ ਘਰ ਦੀ ਰੁਪਿਆ ਕੀ ਕਰ ਪਾਲੀਏ ਆਪਣਾ ਕਸਮਾਨਾ ਕਰ ਲੈ ਪੁੱਤਰ ਪਿਆ ਟੁਰਿਆ ਏ ਤੇ ਇੰਜ ਦੇ ਬੰਦੇ ਤਲੀਮ ਅਸਲਮ ਸਾਹਿਬ ਕਰਦੇ ਨੇ ਵੇਲ ਬਣਾਏ ਉਹਨਾਂ 10ਵੀਂ ਸਰਦਾਰ ਸਾਹਿਬ ਜਿਹੜੇ ਨੇ ਉਹ ਮਸਲੇ ਪੜਾਉਂਦੇ ਆ ਨਾ ਉਹਨਾਂ ਯਾ ਹੀ ਉਹ ਮਸਲਾ ਸਮਝਾਣਾ ਨਾ ਤੇ ਨਾਲ ਹੀ ਉਹਨਾਂ ਮੈਨੂੰ ਤੂੰ ਇਹਨੇ ਕੋਲ ਵੇਖੋ ਨਾ ਆਖਣਾ ਪੁੱਤ ਉੱਠ ਇਹਨੂੰ ਫਿਰ ਹੱਲ ਕਰ ਮੈਂ ਨਾ ਉਸਤਾਦ ਜੀ ਮੈਂ ਕੱਲ ਕਰਾਂਦਾ ਅੱਜ ਮੈਂ ਕਿਵੇਂ ਕਰਾਂ ਹਾਂ ਤੂੰ ਫਿਰ ਕੰਨ ਫੜ ਲੈ ਬਾ ਠੀਕ ਮੈਂ ਉੱਠੇ ਮੈਂ ਕੰਨ ਫੜ ਲਿਆ ਸ਼ਾਬਾਸ਼ ਦੂਜੇ ਦੇ ਮੋੜ ਉਹਨਾਂ ਮਸਲਾ ਹੱਲ ਕੀਤਾ ਤੇ ਉੱਤੋਂ ਉਹਨਾਂ ਵੇਖਿਆ ਉਹਨਾਂ ਕਿਹਾ ਉੱਠ ਪੁੱਤ ਤੂੰ ਇਹਨੂੰ ਹੱਲ ਕਰ ਵਾਹ ਮੈਂ ਉੱਠਿਆ ਮੈਂ ਕੰਨ ਪੱਦ ਲੈ ਉਹ ਆਂਦੇ ਨੇ ਤੈਨੂੰ ਮੈਂ ਹੱਲ ਆਖਿਆ ਹਾਂ ਤੂੰ ਕੰਨ ਪੱਦ ਲੈ ਨੇ ਮੈਂ ਕਿਹਾ ਜੀ ਮੁੜ ਕੋਈ ਨਾ ਆ ਆ ਮੈਨੂੰ ਹਲ ਕਰ ਵੀ ਲੈ ਤਸਾਂ ਕੰਨ ਫੜ ਲੈ ਉਹਨਾਂ ਦੇ ਵਿੱਚ ਕੀ ਬੜਾ ਦਰਵੇਸ਼ ਮਾਸਟਰ ਆ ਕਿਆ ਐਨਕ ਦਾ ਨਾਂ ਵੀ ਸਾਫ ਦਾ ਇੱਥੇ ਐਨਕ ਰੱਖ ਦਿੰਦੇ ਆ ਆ ਸਿਟੂਏਸ਼ਨ ਪੜ੍ਹਦੇ ਆ ਨਾ ਰਾਤੀ ਮਾਸਟਰਾਂ ਕੋਲ ਜੀ ਉਹ ਸਾਡੇ ਮਾਸਟਰ ਆ ਤੋਂ ਪੜਾਉਂਦੇ ਆ ਟੈਂਸ ਜੀ ਤੇ ਉਹਨਾਂ ਸਾਈ ਕਰ ਲੋ ਸਿੱਧੋ ਟੈਂਸ ਪੜਾਉਂਦੇ ਆ ਨਾ ਮਤਲਬ ਇਹ ਕਿ ਇੱਕ ਦਿਨ ਮੈਨੂੰ ਨਾ ਮਾਰਿਆ ਵੀ ਉਹ ਕੋਈ ਐਸ ਦਾ ਰੋਲਾ ਆਇਆ ਉਹ ਆਂਦੇ ਕਿ ਐਸ ਜਿਹੜਾ ਨਾ ਇਹ ਬਾਹਰ ਲੱਗਣਾ ਤੂੰ ਇਹ ਵਿੱਚ ਲਾ ਛੱਡ ਅੰਦਰ ਲਾ ਛੱਡਿਆ ਅੰਦਰ ਲਾ ਛੱਡ ਹਾਂ ਸਹੀ ਮੈਂ ਮੜੋ ਬੜਾ ਯਾਦ ਰੱਖਿਆ ਜਿੰਦੇ ਤੂੰ ਮਾਰ ਪਈ ਵੀ ਇਹ ਮੁੜ ਜ਼ਹਿਰ ਉਹ ਬੰਦਾ ਚੀਜ਼ ਯਾਦ ਜੀ ਰੱਖਦਾ ਮੈਂ ਅੱਗੂ ਦੇ ਸਕੂਲੇ ਆ ਕੇ ਐਸ ਜਿਹੜਾ ਉਹ ਵਿੱਚ ਕੀਤਾ ਅੱਛਾ ਅੰਦਰ ਕਰ ਛੱਡਿਆ ਅੰਦਰ ਕਰ ਛੜਿਆ ਮਾਸਟਰਾਂ ਮੈਨੂੰ ਮੁੜ ਮਾਰਨਾ ਸ਼ੁਰੂ ਕਰ ਦਿੱਤਾ ਮੈਂ ਕਿ ਰਾਤੀ ਉਸਤਾਦ ਜੀ ਸੋਤੇ ਤੇ ਤੁਸੀਂ ਆਖਿਆ ਆਪ ਬਈ ਇਹ ਵਿੱਚ ਕਰਨਾ ਹੈ ਬਾਹਰ ਨਹੀਂ ਕਰਨਾ ਹੁਣ ਜੇ ਮੈਂ ਵਿੱਚ ਕਰ ਜਿਹੜਾ ਤਾਂ ਹੁਣ ਤੁਸੀਂ ਮੈਨੂੰ ਮੁੜ ਫੰਡਨ ਕਰ ਦਿੱਤਾ ਇਹ ਐਸ ਟੁਰਦਾ ਮੈਂ ਆਖਿਆ ਆਇੰਦੀ ਉਸੇ ਮਤਲਬ ਹੈ ਕਿ ਸਾਡਾ ਸ਼ੁਗਰ ਹੈ ਬੜੇ ਬੜੇ ਦੌਰ ਸੱਚੀ ਗੱਲ ਉਹ ਕਾਮਯਾਬ ਪੜਾਈਆਂ ਆਏ ਆਏ ਤੇ ਯਕੀਨ ਕਰੋ ਪੈਸੇ ਜ਼ਿਆਦਾ ਨੇ ਪੜਾਈ ਥੋੜੀ ਪੜਾਈ ਕੋਈ ਨਹੀਂ ਐਵੇਂ ਗੱਲ ਹੈ ਸੱਚੀ ਗੱਲ ਸਾਡਾ ਨੇ ਕਲਾਸ ਫੈਲੋ ਆ ਤੇ ਉਹ ਇੰਗਲਿਸ਼ ਦਾ ਨਾ ਉਹ ਫਿਕਰਾਏ ਆਇਆ ਕਾਰ ਕਮਿੰਗ ਔਨ ਦੀ ਰੋਡ ਉਹਨੂੰ ਸ਼ੁਦਨ ਕਾਰ ਦੀ ਸਮਝ ਆ ਗਈ ਤੇ ਉਹ ਤੋਂ ਮਾਸਟਰ ਜੋ ਸੋਟਾ ਇੱਥੇ ਕੀਤਾ ਆ ਉਹ ਆਖੇ ਕਾਰ ਸੜਕ ਪਰ ਅੱਗੋਂ ਇਹ ਨਾ ਆਖੇ ਆ ਰਹੀ ਹੈ ਉਹ ਆਂਦਾ ਸੜਕ ਪਰ ਤੋਂ ਸੋਟਾ ਇੱਥੇ ਆ ਜਾਂਦਾ ਪਿਆ ਕਰੇ ਚੱਕਰ ਖਾ ਰਹੀ ਹੈ ਉਹਨੂੰ ਅਕਸਰ ਨਹੀਂ ਇਹ ਛੇੜ ਨਾ ਕਰਨਾ ਜਿਸੇ ਕਿ ਉਹਨੂੰ ਉਸੇ ਰੰਜ ਕਰ ਚੜਨਾ ਕਰਨਾ ਚੱਕਰ ਖਾ ਰਹੀ ਹੈ ਲਾਸੀ ਦੋਸਤੋ ਇੰਜ ਦੇ ਪੜੇ ਦੇ ਸਕੂਲਾਂ ਵਿੱਚ ਪਿਸ਼ਾਵਾ ਨਾ ਮਰ ਸਾਡੇ ਕਮਾਲ ਹੋਈ ਪਈ ਏ ਸੰਤ ਮਾਸਟਰ ਚਿੱਕੀ ਰੱਖਿਆ ਮੈਨੂੰ ਬੜਾ ਮਾਸਟਰ ਇੱਕ ਮਾਰਿਆ ਉਹ ਮੈਂ ਜਨਾਬ ਬਾਰੀ ਜੋ ਵੇਖਿਆ ਮੈਂ ਛੋਰ ਮਾਰਨ ਮੈਂ ਵੀ ਜੇ ਵੇਖਿਆ ਉਹ ਮੈਂ ਤੂੰ ਆ ਜਾ ਉਹ ਮੈਂ ਗਿਆ ਜੀ ਉਹ ਜਨਾਬ ਮੈਨੂੰ ਤਕਰੀਬਨ ਨਾ ਪੇਸ਼ੀ ਦਾ ਮਾਰਦਾ ਉਸ 4-5 ਵਿੱਚੇ ਵਜਾ ਦਿੱਤੇ ਹੱਥ ਮੇਰੇ ਸੋਚ ਗਏ ਮੈਂ ਕਿਹਾ ਮੈਂ ਕੋਈ ਨੂੰ ਪੜਨਾ ਮੈਂ ਤੀਜੀ ਜੋ ਘਰ ਆ ਗਿਆ ਮੈਂ ਹਾਂਜੀ ਸੈਲਾਬ ਆਇਆ ਨਾ ਜੀ ਉਸ ਦੀਆਂ ਮਾਰਾਂ ਵੀ ਸਸਤੀਆਂ ਆਈਆਂ ਮੰਗੀ ਕੋਈ ਨਾ ਮਾਰਨਾ ਐਡਾ ਸੈਲਾਬ ਆਇਆ ਤੇ ਸਕੂਲ ਡਿੱਗ ਗਿਆ ਬੱਚੇ ਬੜੇ ਖੁਸ਼ ਵਾਹ ਬੜਾ ਕੰਮ ਹੈ ਇੱਕ ਬੱਚਾ ਬੜਾ ਪਰੇਸ਼ਾਨ ਉਹ ਟੀਚਰ ਭਾਂਪ ਲਿਆ ਉਸ ਆਖਿਆ ਬੇਟਾ ਉਰਾ ਮੈਨੂੰ ਬੱਚੇ ਇੰਨੇ ਖੁਸ਼ ਨੇ ਤੂੰ ਹੋ ਸਕੇ ਉਸਤਾਦ ਜੀ ਸਕੂਲ ਤਾਂ ਮੁੜ ਬਣ ਜਾਣਾ ਹੈ ਜਾਂ ਤਾਂ ਮਾਸਟਰ ਮਰ ਜਾਂਦਾ ਹਾਂ ਸਹੀ ਨਲਾਇਕ ਬੱਚਾ ਜਿਹੜਾ ਨੂੰ ਮਾਸਟਰ ਦੇ ਮਰਨ ਦੀ ਬੜੀ ਬਦਦੁਆ ਮੰਗਦਾ ਹੈ ਜਾਂ ਬਿਮਾਰ ਹੋ ਜਾ ਜਦ ਬਿਮਾਰ ਜਾਨ ਛੁੱਟੇ ਮਾਸਟਰ ਸਕੂਲ ਤਾਂ ਮੁੜ ਬਣ ਜਾਣਾ ਇਹ ਵਰਦਾ ਤੇ ਥੋੜਾ ਸਾਡੇ ਮਾਸਟਰ ਰਹਿੰਦੇ ਉਹ ਬਾਰਿਸ਼ ਵਿੱਚ ਵੀ ਆ ਜਾਂਦੇ ਉਹ ਜੀ ਆਪਣਾ ਸੁਣ ਨਹੀਂ ਆਣਾ ਅਸੀਂ ਫੇਲ ਹੋ ਜਾਣਾ ਬੜੇ ਖੁਸ਼ ਹੋਣਾ ਵੀ ਅੱਜ ਬਾਰਿਸ਼ ਹੈ ਟਾਈਮ ਇੰਦਰ ਆਣਾ 7:30 ਸਕੂਲ ਲੱਗਦਾ ਨਾ 8 ਵਜੇ ਗਏ ਨਾ ਤੇ ਕੱਦਾਂ ਤੋਂ ਧੱਕਾ ਮਾਰਨ ਲੱਗ ਪਉਣਾ ਕੋਈ ਨਾ ਕੋਈ 2-4 ਬੱਚੇ ਨਸਣਾ ਪਿਛਲੇ ਵਾਲਾ ਸੱਦ ਮਾਰ ਦੇਣਾ ਬੇ ਉਸਤਾਦ ਜੀ ਆ ਗਏ ਜੀ ਆ ਜੋ ਸਾਈਕਲ ਚਮਕ ਰਿਹਾ ਹੈ ਅਸੀਂ ਮੋੜ ਆਟੇ ਹੋਣਾ ਬਾਰਿਸ਼ ਵਿੱਚ ਵੀ ਆ ਜਾਂਦੇ ਮਿਹਨਤ ਤੋਂ ਕਰਦੇ ਆ ਸਹੀ ਗੱਲ ਇੱਥੇ ਨੇ ਸਾਡਾ ਦੋਸਤ ਹੁੰਦਾ ਉਹ ਵਿਚਾਰਾ ਨਾ ਫੌਤ ਹੋ ਗਿਆ ਅੱਲਾਹ ਜਨਤ ਸੇਵ ਕਰੇ ਬੜਾ ਅੱਛਾ ਬੰਦਾ ਸੀ ਉਹ ਤੇ ਉਹ ਨਾ ਇੱਥੇ ਆ ਕੇ ਸਲਾਬ ਅੱਗੇ ਬਾਹਰ ਸਲਾਬ ਦੀ ਗੱਲ ਕੀਤੀ ਉਹ ਸਲਾਬ ਆ ਗਿਆ ਜਿਲੇ ਉਹਦੀ ਬੇਗਮ ਆਖੇ ਸਨ ਸਲਾਬ ਵਿਖਾ ਕੇ ਲਓ ਪਾਣੀ ਵਿਖਾ ਕੇ ਲਓ ਪਾਣੀ ਵਿਖਾ ਕੇ ਲਓ ਉਹ ਸੀ ਸਿਆਲਕੋਟ ਦਾ ਸ਼ੋਦਾ ਸਾਨੂੰ ਇਹ ਦਿਖਾ ਕੇ ਲਿਓ ਪਾਣੀ ਉਹ ਸਕੇ ਕੀ ਕਰਨੀ ਪਾਣੀ ਦੇਖ ਕੇ ਉਹ ਪਾਣੀ ਨਹੀਂ ਤੇ ਵੀ ਪਾਣੀ ਉਹ ਸਕੇ ਨਹੀਂ ਅਸਾਂ ਪਾਣੀ ਦੇਖਣਾ ਬੱਚਿਆਂ ਦਾ ਬੜਾ ਦਿਲ ਉੱਤੇ ਸਾਰੀ ਦੁਨੀਆ ਜਾ ਰਹੀ ਸਾਡਾ ਸ਼ਹਿਰ ਸਾਰਾ ਗਿਆ ਉਧਰ ਬੰਨ ਦੇ ਉੱਤੇ ਪਾਣੀ ਵਿੱਚ ਸਾਨੂੰ ਵਿਖਾ ਉਹ ਲਗਾ ਟੂਟੀ ਤੋਂ ਨਾ ਕਟੋਰਾ ਕੋ ਪਾਣੀ ਦਾ ਕਵਰੇਜ ਭਰ ਕੇ ਲੈ ਆਂਦਾ ਉਹ ਸਕੇ ਦੇਖ ਲੈ ਉਹ ਜਰਾ ਗੰਦੇ ਤੇ ਜਰਾ ਸੁਥਰੇ ਪਾਣੀ ਨਾ ਫਰਕ ਹੈ ਜੀ ਸਰ ਸਾਹਿਬ ਤੁਸੀਂ ਕੋਈ ਗੱਲ ਸੁਣੋ ਆਪਣੇ ਆਵੇ ਉਹ ਗੰਦੇ ਸਕੂਲ ਬੜਿਆ ਤਾਂ ਉਹ ਗੰਦਾ ਤੇ ਆ ਸੁਤਰੇ ਹਾਂ ਇਹ ਤਾਂ ਪਾਣੀ ਹੁੰਦਾ ਨਹੀਂ ਉਹ ਕੋਈ ਨਹੀਂ ਹੈ ਕੋਈ ਗੱਲ ਬੜੇ ਹੀ ਨਹੀਂ ਮੈਂ ਯਾਰ ਕੋਈ ਗੱਲ ਸੁਣਾ ਚਾੜ ਆਪਣੀ ਮੱਝ ਦੀ ਗੱਲ ਸੁਣਾ ਚਾੜ ਆਪਣੇ ਬਜ਼ੁਰਗਾਂ ਦੀ ਸੁਣਾ ਚਾੜ ਹੈ ਇਹਨਾਂ ਇੱਕ ਦੋਸਤ ਹੈ ਸ਼ਾਦਾ ਹੁੰਦਾ ਨਾ ਹੈ ਆਹੋ ਇਹ ਜਨਾਬ ਨਾ ਇਹਨਾਂ ਸਕੂਟਰ ਆਉ ਧੱਕਾ ਸਟਾਰਟ
ਇਹਨੂੰ ਸੱਕਾ ਅੱਗੇ ਪਤਾ ਕਿ ਤੁਸੀਂ ਸੁਣਾਈ ਇਹ ਗੱਲ, ਉਹਨਾਂ ਨੂੰ ਆਖਿਆ ਧੱਕਾ ਲਾ ਕੇ ਨਿਸ਼ਾਦਾ ਆਂਦਾ ਹੈ ਤੇ ਤੂੰ ਮਗਰ ਬਹਿ ਜਾਣਾ। ਇਹ ਹੁਣ ਬਾਣਾ ਦੋਵਾਂ ਪਾਸੇ ਲੱਤਾਂ ਧਰ ਕੇ ਉਹ ਜਦੋਂ ਸਟਾਰਟ ਹੋ ਗਿਆ ਮਗਰੋਂ ਭੱਜ ਕੇ ਪਲਾਕੀ ਮਾਰੇ ਸ਼ਾਦੇ ਤੇ ਅਗਲੇ ਪਾਸੇ ਜਾ ਕਾਜੂ ਮਾਸ਼ਾਅੱਲਾ ਢੇਰ। ਇਹ ਸਾਡਾ ਅੱਲਾ ਦੇ ਹੁਕਮ ਨਾਲ ਬਦਰੀਆ ਬੜਾ ਚੰਗਾ ਹੈ ਮਾਸ਼ਾਅੱਲਾ। ਨਹੀਂ ਕੋਈ ਗੱਲ ਸਭ ਕਰਨੀ ਪਾਉਣੀ ਹੈ, ਪੱਠਿਆਂ ਵਾਲੀ ਸੁਣਾ ਚੜ ਬਜੀ ਪੱਠਿਆਂ ਦੀ ਜ਼ਿੰਮੇਵਾਰੀ ਲਈ। ਅੱਛਾ ਜੀ, ਸਕੂਲ ਦੌਰ ਦੇ ਵਿੱਚ ਇੰਜ ਹੁੰਦਾ ਸੀ, ਵੈਸੇ ਨਾ ਕਲਾਸ ਦੇ ਵਿੱਚ ਹੁੰਦੇ ਆ ਤਕਰੀਬਨ 30 ਮੁੰਡੇ। 30 ਮੁੰਡੇ ਦਾ ਮੈਨੂੰ ਉਸਤਾਦਾਂ ਮਨੀਟਰ ਬਣਾ ਛੜਿਆ। ਹਾਲਾਂਕਿ ਮੈਨੂੰ ਆਪ ਨੂੰ ਖੁਸ਼ੀ ਹੁੰਦੀ ਜਾਂਦੀ ਮੇਰਾ ਬਸ ਉਸਤਾਦਾਂ ਦੇ ਅੱਗੇ ਪਿੱਛੇ ਹੁੰਦਾ ਇਹਨਾਂ ਨਾਲ ਮੈਨੂੰ ਉਸਤਾਦਾਂ ਨਹੀਂ ਮਨੀਟਰ ਵਾਹ ਕਦੇ ਚੰਗੇ ਲਾਇਕ ਬੰਦੇ ਵਿੱਚ ਸਾਰੇ ਚੋਦੇ ਆਪਣਾ ਰੋਂਦੇ ਪਰ ਸਨਕਾ ਕਨਾ ਸਾਇੰਸਦਾਨ। ਅੱਛਾ ਲੋ ਜੀ, ਮੈਂ ਆਪ ਘੱਟ ਪੜਨਾ, ਮੁੰਡਿਆਂ ਨੂੰ ਜ਼ਿਆਦਾ ਮਾਰਨਾ। ਉਸਤਾਦ ਜਿਹੜੇ ਸਨ ਉਹ ਮੁਨਕਰਮਾ ਵਾਲੇ ਜਟਕੇ ਉਸਤਾਦ ਹੈ। ਮੈਂ ਉਹਨਾਂ ਮੇਰੀ ਡਿਊਟੀ ਲਾਤੇ ਜਿਹੜਾ ਤਖਤੀ ਨਾ ਪਹੁੰਚੇ ਉਹ ਮੈਂ ਤੈਨੂੰ ਪੁੱਛਣਾ, ਮੁੰਡਿਆਂ ਨੂੰ ਨਹੀਂ ਪੁੱਛਣਾ। ਮੈਂ ਨਾ ਬਈ ਇਦੋਂ ਹੋਣਾ ਮੁੰਡਿਆਂ ਨੂੰ ਕੋਟੀ ਕੇ ਰੱਖੀ ਹੋਣਾ, ਜਿਵੇਂ ਮਾਸਟਰ ਮੈਂ ਮਾਸਟਰ ਜਿਵੇਂ ਮੈਂ ਮਨੀਟਰ ਜੋ ਹੈ ਸਮਝਣਾ ਜੋ ਬਾਲਾ ਉਸਤਾਦਾਂ ਤੋਂ ਘੱਟ ਡਰਨਾ, ਮੇਰੇ ਤੋਂ ਜ਼ਿਆਦਾ ਡਰਨਾ। ਮੈਂ ਸਕੂਲ ਨਾ ਜਾਣਾ ਤੇ ਬਾਲਾ ਸ਼ੁਕਰ ਕਰਨਾ ਉਸਤਾਦ ਆ ਜਾਂਦਾ ਤੇ ਬਾਲਾ ਕੋਈ ਨਾ ਮਸਲਾ ਬਣਦਾ। ਸਾਦਾ ਸੁਖਰਨ ਆਜ ਨਾ ਬਾਜੋ ਕੋਈ ਨਾ ਉਸਤਾਦ ਰੀ ਆਏ ਨਾ। ਆ ਇੱਕ ਬਾਲ ਜਿਹੜਾ ਹੈ ਨਾ ਉਹ ਇੰਡੋਲ ਪੈ ਕੇ ਨਾਸਰ ਸਾਹਿਬ ਅੱਜ ਮੈਂ ਤੈਨੂੰ ਮਰੁੰਡਾ ਲੈ ਦਾਂ ਕੁਝ ਨਾ ਕੀ ਇਹ ਉਹ ਚਵਾਨੀ ਦੀ ਦਵਾਨੀ ਦੀ ਹੋਈ ਉਸ ਟੁਕੜੀ ਤੇ ਬੜੀ ਜੀ ਉਹਨੇ ਕੱਖ ਨਾ ਖਣਾ ਦੂਜੇ ਕੁੱਟੇ ਲੱਗਣਾ। ਸਾਨੂੰ ਸਾਦਾ ਨਾ ਬੇਜਵਾਨਾ ਆਏ ਪੇਪਰ ਮਿੱਠਾ ਹੋਵੇ ਕਿ ਲੂਣਾ, ਦੋ ਛੋਰਾ ਭਾਈ ਵਗਣਾ ਕਾਤ ਰਬਣੀ, ਉਹਨਾਂ ਕੋਈ ਦੁੱਧ ਲੈ ਆਉਣਾ, ਕੋਈ ਸ਼ੈ ਖਾਣਾ ਲੈ ਆਣੀ। ਇਹਦੇ ਕਰਕੇ ਨਿਜ਼ਾਮ ਚੱਲਦੇ ਹੁੰਦੇ ਆ। ਬਸ ਜੀ ਅਗਲੇ ਵਕਤ ਹੀ ਮਾਸ਼ਾਅੱਲਾ ਕੀ ਬਾਤ ਹੈ। ਹੁਣ ਤਾਂ ਜੀ ਉਹ ਵਕਤ ਹੀ ਨਹੀਂ ਰਹੇ। ਹਾਂਜੀ ਆਈ ਕਬਲੀਰ ਤੇਰੇ ਅੰਦਰ ਗੱਲ ਕਿ ਕੋਨੂੰ ਮੈਂ ਤਾਂ ਪੰਜਾਬੀ ਗਾਣਾ ਹੀ ਸੁਣਾਣਾ। ਨਹੀਂ ਗੱਲ ਜੱਟ ਕਰੋ ਨਹੀਂ ਕੋਈ ਸੁਣਾ ਦਿਓ। चलो आज होगा सी जी नीर साहब को कोई सुनने आज कोई स्पेशल आइटम उन्होंने तैयार की साढ़े वास्ते। ਆਪਣਾ ਗਿਰਾਂ ਹੋਵੇ ਤੂੰ ਤਾਂ ਦੀ ਛਾਂ ਹੋਵੇ, ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਂ ਹੋਵੇ। ਆਪਣਾ ਗਿਰਾਂ ਹੋਵੇ ਤੂੰ ਤਾਂ ਦੀ ਛਾਂ ਹੋਵੇ, ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਂ ਹੋਵੇ। ਜਿਤਨੇ ਦਿਹਾੜੇ ਜੀਵਾਂ ਖੁਸ਼ੀਆਂ ਦਾ ਸਾਈਂ ਥੀਵਾਂ, ਜਿਤਨੇ ਦਿਹਾੜੇ ਜੀਵਾਂ ਖੁਸ਼ੀਆਂ ਦਾ ਸਾਈਂ ਥੀਵਾਂ, ਲੱਸੀਆਂ ਤੇ ਦੁੱਧ ਪੀਵਾਂ ਕਿੱਲੇ ਉਤੇ ਗਾਂ ਹੋਵੇ। ਆਪਣਾ ਗਿਰਾਂ ਹੋਵੇ ਤੂੰ ਤਾਂ ਦੀ ਛਾਂ ਹੋਵੇ, ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਂ ਹੋਵੇ। ਵਾਹ ਜੀ ਵਾਹ। ਸ਼ਮਲਾ ਉਚੇਰਾ ਰੱਖਾਂ ਹੱਥ 'ਚ ਬਟੇਰਾ ਰੱਖਾਂ, ਸ਼ਮਲਾ ਉਚੇਰਾ ਰੱਖਾਂ ਹੱਥ 'ਚ ਬਟੇਰਾ ਰੱਖਾਂ, ਹੁਜਰੇ 'ਚ ਡੇਰਾ ਰੱਖਾਂ ਸੰਗੀਆਂ 'ਚ ਨਾ ਹੋਵੇ। ਆਪਣਾ ਗਿਰਾਂ ਹੋਵੇ ਤੂੰ ਤਾਂ ਦੀ ਛਾਂ ਹੋਵੇ, ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਂ ਹੋਵੇ। ਵਾਹ ਗੱਡੀਆਂ ਤੇ ਆਵਾਂ ਜਾਵਾਂ ਜਦੋਂ ਕਦੀ ਫੇਰੇ ਜਾਵਾਂ, ਗੱਡੀਆਂ ਤੇ ਆਵਾਂ ਜਾਵਾਂ ਜਦੋਂ ਕਦੀ ਫੇਰੇ ਜਾਵਾਂ, ਬੁੱਝੇ ਓਏ ਬਟੇਰੇ ਖਾਵਾਂ ਲੰਮੀ ਜਿਹੀ ਸਰਾਂ ਹੋਵੇ। ਆਪਣਾ ਗਿਰਾਂ ਹੋਵੇ ਤੂੰ ਤਾਂ ਦੀ ਛਾਂ ਹੋਵੇ, ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਂ ਹੋਵੇ। ਮਾਸ਼ਾਅੱਲਾ। ਆਪਣਾ ਗਿਰਾਂ ਹੋਵੇ। ਚੌਧਰੀ ਸਾਹਿਬ ਮੇਰਾ ਮਕਤਲਬ ਵੇ ਮੁੰਜੀ ਲਾ ਲਈ ਜੇ ਮੇਰਾ ਪੁੱਤਰ ਮੁੰਜੀ ਲਾਂਦੇ ਪਏ ਆ। ਲੈ ਮੈਂ ਪੁੱਤਰ ਹੂੰ। ਅੱਛਾ ਸਟਾਰਟਿੰਗ ਜੀ ਜਰਾ ਸਾਡੀ ਹੋਰ ਇਧਰ ਵੇਖੋ ਜੀ। ਮੈਂ ਪੁੱਤਰ ਹੂੰ ਜੀ। ਮੁੰਜੀ ਲਾਂਦੇ ਪਏ ਆ, ਲੇਕਿਨ ਲਾਂਦੇ ਇੰਜ ਪਏ ਆ ਕਿ
ਪਹਿਲੀ ਗੱਲ ਤੇ ਵੀ ਜਿਹੜੇ ਮਾਸ਼ਾਅੱਲਾ ਲਾਵੇ ਨੇ ਨਾ ਮੁੰਜੀ ਲਾਉਣ ਵਾਲੇ ਜੀ ਆ ਉਹਨਾਂ ਸੁਥਣਾ ਹੀ ਕੋਈ ਨਹੀਂ ਪਾਈਆਂ ਗਈਆਂ। ਉਹਨਾਂ ਸੁਥਣਾ ਤਾਂ ਪਾਈਆਂ ਹੀ ਨੇ। ਅੱਛਾ ਅੱਛਾ ਤੇ ਉਹਦੇ ਵਿੱਚ ਇਹ ਵੇ ਕਿ ਉਹਨਾਂ ਦੀ ਮਾਸ਼ਾਅੱਲਾ ਲਵਾਈ ਉਹ ਆਪਣੀ ਮੂੰਹ ਮੰਗੀ ਲੈਂਦੇ ਪਏ। ਹਾਂ ਸਹੀ ਗੱਲ ਹੈ। ਨਹੀਂ ਕਿ ਤਕਰੀਬਨ ਸਾਡਾ ਜਿਹੜਾ ਏਰੀਆ ਹੈ ਨਾ ਜੀ ਹਾਂ। ਹਾਫਜ਼ਾਬਾਦ ਜਿਹੜਾ ਸਾਡਾ ਜ਼ਿਲ੍ਹਾ ਹੈ, ਇਹਦੇ ਵਿੱਚ ਤਕਰੀਬਨ ਲਵਾਈ ਜਿਹੜੀ ਉਹ 10,000 ਰੁਪਇਆ ਏਕੜ ਤੇ ਮਤਲਬ ਕਿੱਲੇ ਤੇ ਚੱਲਦੀ ਇੱਕ ਕਿੱਲੇ ਦਾ ਜੀ, ਇੱਕ ਕਿੱਲੇ ਦਾ ਬੜੀ ਲਵਾਈ ਹੈ। ਤੇ 10,000 ਰੁਪਇਆ ਵੀ ਦੇਣਾ ਵੇ, ਉਸ ਤੋਂ ਬਾਅਦ ਰਾਸ਼ਨ ਵੀ ਦੇਣਾ ਵੇ, ਬਾਲਣ ਵੀ ਦੇਣਾ ਵੇ, ਬਾਣ ਵਾਸਤੇ ਜਗ੍ਹਾ ਵੀ ਅੱਛੀ ਦੇਣੀ ਹੈ, ਆ ਕੁਸ਼ਾਮਦ ਵੀ ਕਰਨੀ ਹੈ, ਮੁੜ ਬਜਣਾ ਛੱਡ ਕੇ ਟੁਰ ਜਾ। ਖੁਸ਼ਾਮਦ ਵੀ ਕਰਨੀ ਹੈ। ਸੱਚੀ ਗੱਲ ਹੈ। ਇੰਨਾ ਕਰਨ ਦੇ ਬਾਵਜੂਦ ਵੀ ਮੋੜੋ ਕਰਮਾਂ ਵਾਲੇ ਐਸੇ ਨੇ ਕਿ ਉਹ ਮੁੰਜੀ ਮੋੜ ਨਹੀਂ ਬਰਾਬਰ ਲਾਂਦੇ, ਜ਼ਿੰਮੇਦਾਰ ਦਾ ਕੋਈ ਖਿਆਲ ਨਹੀਂ ਕਰਦੇ। ਸੱਚੀ ਗੱਲ। ਮੁੰਜੀ ਜਿਹੜੀ ਉਹ ਮਤਲਬ ਖਰਾਬ ਕਰ ਦਿੰਦੇ ਨੇ, ਪਤਲੀ ਲਾ ਦਿੰਦੇ ਨੇ। ਹਾਲਾਂਕਿ ਜਿਹੜਾ ਬੰਦਾ ਇੰਨੀ ਖਿਦਮਤ ਕਰਦਾ ਹੈ ਜਾਂ ਮਤਲਬ ਬਿਲਕੁਲ ਉਹਦਾ ਚਾਹੀਦਾ ਆਪਣਾ ਅੱਛੇ ਤਰੀਕੇ ਨਾਲ ਅਹਿਸਾਸ ਕਰਨਾ ਚਾਹੀਦਾ ਹੈ, ਅੱਛੇ ਤਰੀਕੇ ਨਾਲ ਉਹਨਾਂ ਦੀ ਅੱਛੀ ਮੁੰਜੀ ਲਾਣੀ ਚਾਹੀਦੀ ਹੈ। ਜੀ ਹਾਂ। ਉੱਤੋਂ ਬਿੱਲ ਜਿਹੜੇ ਨੇ ਚੌਧਰੀ ਸਾਹਿਬ ਤੁਸੀਂ ਵੇਖੋ ਮਾਰੋ ਜਾਨ ਕਿਵੇਂ ਆ ਰਹੇ ਲੋਕਾਂ ਨੂੰ, ਤੇ ਤੁਹਾਨੂੰ ਕਿੰਨਾ ਕੁ ਬਿੱਲ ਆ ਜਾਂਦੇ ਨੇ ਮੋਟਰਾਂ ਦਾ? ਬਿੱਲਾਂ ਦਾ ਜਿਹੜਾ ਮਾਮਲਾ ਹੈ ਨਾ ਉਹ ਇਸ ਤਰ੍ਹਾਂ ਦਾ ਹੈ ਕਿ ਮੈਂ ਇੱਕ ਮੋਬਾਈਲ ਤੇ ਕਲਿੱਪ ਸੁਣਿਆ ਸੀ, ਉਹਦੇ ਉੱਤੇ ਮਤਲਬ ਹੈ ਕਿ ਉਹ ਇੱਕ ਲਤੀਫਾ ਬਣਿਆ ਆ ਕਿ ਇੱਕ ਔਰਤ ਜਿਹੜੀ ਉਹ ਦੂਸਰੀ ਔਰਤ ਨੂੰ ਫੋਨ ਕਰ ਰਹੀ ਸੀ। ਜੀ ਉਹ ਫੋਨ ਦੇ ਵਿੱਚ ਉਹਦੇ ਕੋਲ ਪੁੱਛਿਆ ਹੈ ਨਹੀਂ ਤੁਸੀਂ ਵੀ ਏਸੀ ਲਵਾ ਲਿਆ? ਅੱਗੋਂ ਔਰਤ ਆਂਦੀ ਪਈ ਹੈ ਜੀ ਅਸੀਂ ਵੀ ਲਵਾ ਲਿਆ। ਉਸ ਆਖਿਆ ਜੀ ਪਹਿਲੀ ਤਾਂ ਤੁਹਾਨੂੰ ਮੁਬਾਰਕ ਤੇ ਉਸ ਤੋਂ ਬਾਅਦ ਅੱਲਾ ਦਾ ਹੁਕਮ ਹੈ। ਵਾਹ ਸਹੀ ਗੱਲ। ਉਸ ਆਖਿਆ ਮੁਬਾਰਕ ਤਾਂ ਤੁਹਾਡੀ ਬਣਦੀ ਹੈ, ਲੇਕਿਨ ਅੱਲਾ ਦਾ ਹੁਕਮ ਜਿਹੜਾ ਹੈ ਇਹਦਾ ਮਤਲਬ ਕੀ ਮਤਲਬ ਹੈ ਕਿ ਬਣਦਾ ਵੇ ਮਤਲਬ ਹੈ। ਜੀ ਉਸ ਆਖਿਆ ਉਹ ਮੈਂ ਤੈਨੂੰ ਦੱਸ ਦਿੰਨੀ ਆ ਕਿ ਮੈਂ ਲਵਾਇਆ ਸੀ ਏਸੀ, ਜੀ ਤੇ ਪਹਿਲਾ ਬਿੱਲ ਮੈਂ ਤਾਰਿਆ ਆਪਣੀਆਂ ਵਾਲੀਆਂ ਵੇਚ ਕੇ, ਦੂਸਰਾ ਬਿੱਲ ਮੈਂ ਤਾਰਿਆ ਆਪਣੇ ਕਾਂਟੇ ਵੇਚ ਕੇ, ਤੇ ਤੀਸਰਾ ਬਿੱਲ ਮੈਂ ਹੁਣ ਏਸੀ ਵੇਚ ਕੇ ਤਾਰਨਾ। ਮੈਂ ਤੈਨੂੰ ਇਸ ਵਜ੍ਹਾ ਤੋਂ ਮਤਲਬ ਹੈ ਕਿ ਅੱਲਾ ਦਾ ਹੁਕਮ ਕਰਦੀ ਪਈਆਂ ਤੇ ਮੁਬਾਰਕ ਤਾਂ ਮੁੜ ਤੈਨੂੰ ਪਹਿਲੇ ਮੈਂ ਦਿੱਤੀ। ਇਹ ਸਾਡੀ ਗਵਰਨਮੈਂਟ ਅੱਗੇ ਵੀ ਅਪੀਲ ਹੈ ਕੋਈ ਰਿਲੀਫ ਦਿੱਤਾ ਜਾਏ ਜ਼ਿਮੀਦਾਰਾਂ ਨੂੰ। ਗਵਰਨਮੈਂਟ ਤਾਂ ਮਾਸ਼ਾਅੱਲਾ ਰਿਲੀਫ ਬੜਾ ਦਿੱਤੀ ਖੜੀ ਹੈ, ਗਵਰਨਮੈਂਟ ਤੇ ਇਸ ਤੋਂ ਜ਼ਿਆਦਾ ਰਿਲੀਫ ਮੈਂ ਤਾਂ ਨਾ ਮੌਰਾਂ 'ਚ ਦਿੱਤੀ ਖੜੀ ਜੀ, ਹੁਣ ਕੋਈ ਨਹੀਂ ਮੇਰਾ ਮਤਲਬ ਮੈਨੂੰ ਤਾਂ ਇੰਝ ਲੱਗਦਾ ਪਿਆ। ਹੁਣ ਵੇਖੋ ਮੈਨੂੰ ਇੱਕ ਮੇਰਾ ਪੱਖਾ ਹੁੰਦਾ ਹੈ ਤੇ ਇੱਕ ਮੈਂ ਹੁੰਨਾ, ਤੇ ਚੱਲਣ ਮੈਂ ਵੀ ਨਹੀਂ ਦਿੰਦਾ। ਤੇ ਚੱਲਣ ਮੈਂ ਰਾਤੀ ਜਿਹੜੇ ਰਾਤ 11-12 ਵਜੇ ਬੰਦ ਕਰ ਦਿੰਦਾ। ਉਹ ਕਿੱਡਾ ਮੇਰੇ ਘਰ ਦੇ ਆ ਕੇ ਨੂੰ ਲੱਗਾ ਪੱਖਾ ਬੰਦ ਕੀਤੀ, ਏਡੀ ਗਰਮੀ। ਮੈਂ ਕਿਹਾ ਬਿੱਲ ਬੜਾ ਆ ਜਾਣਾ ਹੈ। ਉਹ ਪਿਛਲੀ ਵਾਰੀ ਮੈਂ 12,000 ਅਹਿਮਦ ਫਰਾਜ਼ ਸਾਹਿਬ ਬਿੱਲ ਤਾਰਿਆ ਹਾਂਜੀ, तो 12,000 ਮੈਨੂੰ ਪਤਾ ਮੈਂ ਕੀ ਕਰਕੇ ਵੇਚਿਆ ਤੇ ਬਣਾਇਆ ਬਿੱਲ ਬਣਾ ਕੇ ਤਾਰਿਆ। और तू तो भाई मांग मूंग के बना के फिर उतार ले। ये मेरी लत वड्डी है मैं रेडी बनाई मांग के। दूजे लोग जेड़े बंदे सफेद पोछने वो तो गरीब नहीं ना मांग सकते। उठ गए एवें गल ते ओ मैं मोड़ना चौधरी साहब मैं इस मौजू ते मैं एक ना छोटी जी नज़म लिखी है। अच्छा इस बिल उत्ते वो सुना खा नज़म के नज़म जी अपने जो भाई ਅਸੀਂ ਪੜੇ ਆ ਥੋੜੇ ਜਿਹਾ ਸਾਡੇ ਮੂੰਹ ਲਫ਼ਜ਼ ਕੋ ਗਲਤ ਨਿਕਲ ਜਾਣ ਤੇ ਉਹ ਨਹੀਂ ਰਿਕਾਰਡ ਕਰਦੇ ਯਾਰ ਰਿਕਾਰਡ ਨਾ ਕਰਿਆ ਜੇ ਆਓ ਨਿਕਲਣੇ ਜੀ ਨਿਕਲਣੇ ਜ਼ਰੂਰ ਹੈ ਸਾਨੂੰ ਆਪਣੇ ਆਪ ਤੇ ਨਾ ਉਮੀਦ ਹੈ। ਹਾਂ ਤੇ ਇੱਕ ਮੈਂ ਨਾ ਨਜ਼ਮ ਬਣਾਈ ਹੈ ਕਿਵੇਂ ਬਿੱਲ ਮੈਂ ਤਾਰਾਂ ਕਿਵੇਂ ਬਿੱਲ ਮੈਂ ਤਾਰਾਂ ਕਿਵੇਂ ਬਿੱਲ ਮੈਂ ਤਾਰਾਂ ਕਿਵੇਂ ਬਿੱਲ ਮੈਂ ਤਾਰਾਂ ਹੁੰਦਾ ਖਰਚਾ ਨਹੀਂ ਪੂਰਾ ਹੁੰਦਾ ਖਰਚਾ ਨਹੀਂ ਪੂਰਾ ਕਿਵੇਂ ਜ਼ਿੰਦਗੀ ਗੁਜ਼ਾਰਾਂ ਕਿਵੇਂ ਬਿੱਲ ਮੈਂ ਤਾਰਾਂ ਕਿਵੇਂ ਬਿੱਲ ਮੈਂ ਤਾਰਾਂ। ਮੇਰੇ ਦੇਸ ਦੇ ਅਮੀਰਾਂ ਪਾ ਛੱਡੀਏ ਲੋਟੀ ਮੇਰੇ ਦੇਸ ਦੇ ਅਮੀਰਾਂ ਪਾ ਛੱਡੀਏ ਲੋਟੀ ਇਹਨਾਂ ਲੁੱਟ ਕੇ ਗਰੀਬਾਂ ਨੂੰ ਖੋ ਲਈਏ ਰੋਟੀ ਵਿੱਚ ਬੰਕਾਂ ਦੇ ਰੱਖਦੇ ਪੈਸੇ ਲੁੱਟ ਕੇ ਹਜ਼ਾਰਾਂ ਵਿੱਚ ਬੰਕਾਂ ਦੇ ਰੱਖਦੇ ਪੈਸੇ ਲੁੱਟ ਕੇ ਹਜ਼ਾਰਾਂ ਹੁੰਦਾ ਖਰਚਾ ਨਹੀਂ ਪੂਰਾ ਓਏ ਹੁੰਦਾ ਖਰਚਾ ਨਹੀਂ ਪੂਰਾ ਕਿਵੇਂ ਜ਼ਿੰਦਗੀ ਗੁਜ਼ਾਰਾਂ ਕਿਵੇਂ ਬਿੱਲ ਮੈਂ ਤਾਰਾਂ ਕਿਵੇਂ ਬਿੱਲ ਮੈਂ ਤਾਰਾਂ
ਇਹਨਾਂ ਦੇਸ ਦੀਆਂ ਚੋਰਾਂ ਲੁੱਟ ਲਿਆ ਮੇਰਾ ਦੇਸ। ਦੇਖੋ ਨਾ ਸਾਡਾ ਦੇਸ਼ ਇੱਕ ਐਸਾ ਹੈ, ਇੱਥੇ ਅੱਲਾ ਦੀਆਂ ਇਤਨੀਆਂ ਨਿਮਤਾਂ ਨੇ, ਤੁਹਾਨੂੰ ਸਭ ਕੁਝ ਇੱਥੋਂ ਮਿਲ ਜਾਏਗਾ। ਤੇ ਇਸ ਦੇ ਬਾਵਜੂਦ ਅਸੀਂ ਕਣਕ ਬਾਹਰੋਂ ਲੈ ਰਹੇ ਹਾਂ, ਟਿੰਡੇ ਬਾਹਰੋਂ ਲੈ ਰਹੇ हैं, गोभी बाहरों ले। ਉਹ ਗੋਭੀ ਉਹ ਸਾਡੇ ਸ਼ਹਿਰ ਚ ਜਾਈ ਜਿਹੜੀ ਗਲਦੀ ਦੀ ਤਰ੍ਹਾਂ ਤੈ ਕਰੀ ਤੋਂ ਵੀ ਸਿਰ ਬਾਲਣ ਹੋਵੇ ਤੇ ਤਾਂ ਗੋਭੀ ਪਕਦੀ ਤੇ ਮੁੜ 200 ਦਾ ਚੋਈ ਸਾਹਿਬ ਕਿਲੋ ਦਿੰਦੇ ਨੇ ਕਿੱਲਾ ਤਾਂ ਮੈਂ ਤਾਂ ਅਕਸਰ ਸ਼ਾਮ ਵੇਲੇ ਨਾ ਅਗਰ ਨਾ ਮੈਂ ਗਿਆ ਤੂੰ ਰੇੜੀ ਦੇਖ ਤੇ ਮੈਂ ਕਿ ਯਾਰ ਗੋਭੀ ਕਿਵੇਂ ਲਾਈ ਹੋ ਸਕਦਾ ਤੇਰੇ ਵਾਸਤੇ 160 ਰੁਪਏ ਕਰ ਦੇਣਾ। ਮੈਂ ਕਿ ਦਿਲੇ 160 ਰੁਪਏ ਕਿਲੋ ਵੀ ਤਾਂ ਮੈਂ 2 ਕਿਲੋ ਹੋਈ ਤੇ ਬਣਨੀ ਹੈ 320 ਰੁਪਏ ਦੀ। ਤੇ ਇਹ ਮੁੜ ਵੀ ਰੁਪਈਆ ਜਿਹੜਾ ਨਾ 500-700 ਹੋ ਪਿਆ ਹੀ। ਮੈਂ ਮੁੜ ਚੁੱਪ ਕਰ ਕੋ ਤੁਹਾਡੇ ਤੇ ਮੈਂ ਜਾ ਕੇ ਦੁਕਾਨ ਅੱਗੇ ਮੈਂ ਕਿ ਯਾਰ ਦਾਲ ਕਿਵੇਂ ਆਉਂਦਾ ਸੀਆਂ ਦਾ ਮੈਂ ਪਾਈਏ ਦੇਸ਼ ਮੈਂ ਕਿਹਾ ਠੀਕ। ਅੱਛਾ ਇਹ ਸਾਡਾ ਦੇਸ਼ ਬੜਾ ਕਰਮਾਂ ਵਾਲਾ ਬੜਾ ਤੇ ਮਾਸ਼ਾਅੱਲਾ ਇਹ ਅੱਲਾ ਦੇ ਕਰਮ ਨਵਾਜ਼ੀ ਦੇ ਨਾਲ ਅਸੀਂ ਲੱਗੇ ਹੋਨੇ ਆ। ਹੋਰ ਸਾਡੇ ਇਹ ਜਿਹੜੇ ਹਕੂਮਤਾਂ ਨੇ ਜਾਂ ਇਹਨਾਂ ਲੋਕਾਂ ਸਾਡੇ ਨਾਲ ਘੱਟ ਕੋਈ ਇਹਨੂੰ ਖਾਣ ਵਾਲੇ ਨੇ ਸਾਰੇ ਹੈ ਨਹੀਂ ਕੋਈ ਬਿੱਲਾਂ ਦੇ ਜ਼ਰੀਏ ਖਾ ਰਿਹਾ ਕੋਈ ਬਿੱਲਾ ਵੰਦੇ ਨੂੰ ਇੰਨੇ ਨੇ ਟੈਕਸ ਲੱਗੇ ਨੇ। ਹਾਂ ਮੈਂ ਤੂੰ ਪਕੜੀ ਕਿਉਂ ਬੰਨੀ ਦਾ ਟੈਕਸ ਅਬੋ ਜੇ ਹੱਥ ਕਿਉਂ ਪਾਈ ਇਹ ਵੀ ਇੱਕ ਟੈਕਸ ਹੈ। ਇਹ ਨਹੀਂ ਕਿ ਮੈਂ ਨਾ ਵਾਰੀ ਤਮਾਕੂ ਦੀ ਹੈ ਨਾ ਉਹਦਾ ਵੀ ਟੈਕਸ ਉੱਤੇ ਲਿਖਿਆ ਹੁੰਦਾ ਉਹ ਪਤਾ ਹੀ ਕੋਈ ਟੈਕਸ ਕਿਸ ਦੇ ਲੱਗਦੇ। ਇਸ ਵਾਸਤੇ ਮੈਂ ਬਿਆਨ ਇਹਨਾਂ ਦੇਸ ਦੀਆਂ ਚੋਰਾਂ ਲੁੱਟ ਲਿਆ ਮੇਰਾ ਦੇਸ ਉਤੋਂ ਹਾਜੀ ਤੇ ਨਮਾਜ਼ੀ ਕਿਹੜਾ ਬਦਲਿਆ ਭੇਸ ਹੱਥਾਂ ਵਿੱਚ ਲਈ ਫਿਰਦੇ ਇਹ ਚਾਕੂ ਤਲਵਾਰਾਂ ਹੁੰਦਾ ਖਰਚਾ ਨਹੀਂ ਪੂਰਾ ਓਏ ਹੁੰਦਾ ਖਰਚਾ ਨਹੀਂ ਪੂਰਾ ਕਿਵੇਂ ਜ਼ਿੰਦਗੀ ਗੁਜ਼ਾਰਾਂ ਕਿਵੇਂ ਬਿੱਲ ਮੈਂ ਤਾਰਾਂ। थोड़ा जो होगा तो तर्ज है ही इन्ना ये 12,000 15,000 तो मैं नत की खतरा ये सकौड़ तो भावे 40,000 बिल जगलन मैंने भी डर पे नज़म सुनाया भाई नु बिल चंगा गलो नहीं तो किराए ते भावे जा ਜਾਂ ਮਕਾਨ ਵੇਚੇ ਜਾਂ ਮਕਾਨ ਵਿੱਚ ਤੇ ਆ ਜਾਣਾ ਇਹ ਨਹੀਂ ਚਲੋ ਮੈਂ ਤੇ ਸਾਨੂੰ ਆਓ। ਅੱਛਾ खून माड़ियां दा पी के तू बना ले महल न रब कोलो डरदा कोई बड़ी तेरी गल विच मैशर दे तेरियां किसे लेनियां नो सारा विच मैशर दे तेरियां किसे लेनियां नो सारा हुंदा खर्चा नहीं पूरा किवें जिंदगी गुजारा वो किवें बिल मैं तारा ओए हुण वाजा किनू मारा असी बिल्कुल डरदे नहीं पखे चलांदे असी बिल्कुल डरदे नहीं पखे चलांदे असी बिल किथों देना है नहीं पखे थले बांधे इन्हां दे एसी पे चलदे घरां विच नाले कारां इन्हां दे एसी पे चलदे घरां विच नाले कारां हुंदा खर्चा नहीं पूरा हुंदा खर्चा नहीं पूरा किवें जिंदगी गुजारा किवें बिल मैं तारा किवें बिल मैं तारा इन्हां दे बिजली दे बिल गरीब पे तारे ठंडे कमरे च बह के लैंदे नज़ारे माड़ा करे मजदूरी दुखा दर्दां दा मारा माड़ा करे मजदूरी दुखा दर्दां दा मारा हुंदा खर्चा नहीं पूरा हुंदा खर्चा नहीं पूरा साडे बच्चे ने 12 किवें बिल मैं तारा किवें बिल मैं तारा किवें बिल मैं तारा किवें बिल मैं तारा ਰੋਂਦਾ ਪਿਆ लो जी है मेरी नज़र में ਇਹ ਮੈਂ ਤੁਹਾਨੂੰ ਬਿੱਲ ਉੱਤੇ ਸੁਣਾਈ ਹੈ ਸਾਡੇ ਹਾਲਤ ਪੱਲੇਦਾਰਾਂ ਦੀ ਸਾਡੇ ਮਜ਼ਦੂਰਾਂ ਦੀ
ਸਾਡੇ ਮਾੜਿਆਂ ਬੰਦਿਆਂ ਦੀ ਇਸ ਦੁਨੀਆ ਤੇ ਇਸ ਮੁਲਕ ਦੇ ਵਿੱਚ ਕੀ ਹਾਲਾਤ ਹੋ ਰਹੇ ਨੇ ਜੀ। ਤੇ ਗੱਲ ਇਹ ਵੇ ਬਈ ਜਿਵੇਂ ਸਲਾਹ ਹੈ ਤੇ ਅੱਗੋਂ ਬਣਾਉਣਾ ਜਿਵੇਂ ਸਲਾਹ ਜੇ ਬਈ ਉਹ ਮੇਰੇ ਇੱਕ ਦੋਸਤ ਅਸੀਂ ਉਹ ਦੋਸਤ ਆਪਣੇ ਲੈਣ ਗਏ ਆਪਣਾ ਇਸਲਾਮਾਬਾਦ 에ਅਰਪੋਰਟ ਤੋਂ ਹਜ ਕਰਕੇ ਆਇਆ ਸੀ। ਇੱਕ ਸਾਡਾ ਦੋਸਤ ਹੈ ਤੂੰ ਗੱਡੀ ਚਲਾਉਂਦੇ ਸਨ, ਅਸੀਂ ਪਿੱਛੇ ਬੈਠੇ ਉਹ ਜਿਹੜੇ 에ਅਰਪੋਰਟ ਤੋਂ ਚੰਗਾ ਵੱਡਾ ਸਾਰਾ ਜੰਪ ਆ ਤੇ ਉਹ ਜਿਹੜੇ ਜੰਪ ਨੂੰ ਉਸੇ ਸਪੀਡ ਜਿਹੜੀ ਆਉਂਦੀ ਪਈ ਨੇ ਗੱਡੀ 80 ਦੀ ਸਪੀਡ ਹੈ 70 ਦੀ ਉਹਨਾਂ ਲਗਾਈ ਨਾ ਤੋ ਚੰਗੇ ਛਾਤਰਾ ਇੱਕੋ ਵਾਰੀ ਪਾਏ ਸਾਡੀਆਂ ਚੀਕਾਂ ਨਿਕਲੀਆਂ ਤੇ ਉਹ ਚਲਾਣਾ ਡਰਾਈਵਰ ਸਾਡਾ ਆਂਦਾ ਹੈ ਹਾਂ ਅਸੀਂ ਗੰਨੇ ਜਿਹੜੇ ਹੋਏ ਆ ਤਾਂ ਮੈਂ ਅੱਗੋਂ ਆਖਦੇ ਸ਼ੱਕ ਵੀ ਕਿਹੜਾ ਇੱਕ ਇੰਡੀਆ ਦਾ ਸ਼ਾਇਰ ਹੈ ਉਸ ਆਖਿਆ ਮੈਂ ਹੁਣ ਵਾਰੀ ਆ ਗਈ ਅਮਿਤਾਭ ਦੀ ਜਿਹੜੀ ਬਰਸੀ ਹੈ ਉਹਦੇ ਪਿਓ ਦੀ ਤੇ ਸਾਰੇ ਫਨਕਾਰ ਅਮਿਤਾਭ ਦੀ ਤੇ ਸਾਰੀ ਦੁਨੀਆ ਉਹ ਇੱਕ ਸ਼ਾਇਰ ਆ ਉਸ ਆਖਿਆ ਤੇ ਮੈਂ 1 ਮਿੰਟ ਅਸਲਮ ਜਿਹੜਾ ਨਾ ਕੁਝ ਤੁਸੀਂ ਵੀ ਸੁਣਾਓ ਬਾਬਾ ਜੀ ਪੁਰਾਣਾ ਸ਼ਾਇਰ ਦੀ ਉਸ ਆਖਿਆ ਜੀ ਮੈਂ ਗਜ਼ਲ ਸੁਣਾਣਾ ਤੁਹਾਨੂੰ ਮੈਂ ਆਪਣੀ ਬੇਟੀ ਤੇ ਗਜ਼ਲ ਲਿਖੀ ਹੈ ਮੈਂ ਆਖਿਆ ਸੁਣ ਅੱਲਾ ਜਾਣੇ ਕੀ ਆਖਣੇ ਅਸੀਂ ਤੇ ਆਪ ਉਤਲੀਆਂ ਹਵਾਵਾਂ ਇੱਥੇ ਗੱਲਾਂ ਸੁਣਦੇ ਆ ਗਜ਼ਲ ਆਸ਼ੇ ਹੁੰਦੀ ਹੋਰ ਫਿਰ ਸੁਣਾਈ ਬੜੇ ਹਜ਼ਾਰਾਂ ਲੋਕ ਬੈਠੇ ਬੀਬੀਆਂ ਬੰਦੇ ਅੰਜ ਜਿਵੇਂ ਕੋਈ ਬੰਦਾ ਮਰ ਗਿਆ ਤੇ ਉਹਨੇ ਵੈਣ ਪੇ ਕਰਦੇ ਨੇ ਬੀਬੀਆਂ ਬੰਦੇ ਇੰਜ ਉਸ ਕਰ ਛੜੇ ਉਹਨੂੰ ਅਮਿਤਾਭ ਜਿਹੜਾ ਉਸ ਆਖਿਆ ਅੱਖੀ ਤੇ ਰੱਖਿਆ ਅਥਰੂ ਵਗਦੇ ਮੈਂ ਦੁਬਾਰਾ ਸੁਣਾਓ ਲੋਕ ਇੰਜ ਦੇ ਵੀ ਹਨ ਬੰਦੇ ਜਿਹੜੇ ਸ਼ਾਇਰ ਅਸੀਂ ਸਿਰਫ ਸ਼ਾਇਰ ਲਿਖਿਆ ਵੀ ਬੀਬੀ ਨਾਲੇ ਠਟਿਆ ਹੋਣਾ ਛੋਰ ਇਹ ਆ ਦੋੜੇ ਲਿਖਦਾ ਤੇ ਮਾਈਏ ਲਿਖਦਾ ਤੇ ਗਾਣੇ ਗਾਉਂਦਾ ਸਾਡੀ ਸੋਚ ਇਤਨ ਤੱਕ ਵੀ ਸ਼ਾਇਰ ਜਿਹੜੇ ਨਾ ਬੜੇ ਅਸਲ ਚ ਆਪਣੇ ਆਪ ਨੂੰ ਚੱਲਣ ਵਾਸਤੇ ਮਾਈਏ ਪੇ ਲਿਖਣ ਦੋੜੇ ਪੇ ਲਿਖਣ ਕੁਝ ਇਹਦਾ ਬੀਬੀਆਂ ਹਰਾਇਣ ਵਾਸਤੇ ਕੋਈ ਬਕਰ ਸੰਦੇ ਇਹ ਸਿਰਫ ਮਸ਼ਹੂਰ ਹੋਣਾ ਤੇ ਬਛੋਰ ਚਾਰ ਸੁਣਦੇ ਹੀ ਜਾਂਦੇ ਨੇ ਬਾਕੀ ਜਿਹੜੀ ਸ਼ਾਇਰੀ ਹੈ ਅਲਾਮਾ ਇਕਬਾਲ ਵੀ ਕੀਤੀ ਹੈ ਗਾਲਬ ਵੀ ਕੀਤੀ ਗਾਲਬ ਤਾਂ ਕੋਈ ਗਲੋ ਨੰਗੀ ਸ਼ਾਇਰ ਹੈ ਗਾਲਬ ਦੇ ਸ਼ੇਰ ਦੀ ਕੋਈ ਨਾ ਉਹਦਾ ਅਜੇ ਵੀ ਤੁਸੀਂ ਗਜ਼ਲ ਪੂਰੀ ਪੜ੍ਹ ਲਓ ਤੇ ਤਿੰਨਾਂ ਫਿਕਰਾਂ ਦੀ ਤੁਹਾਨੂੰ ਸਮਝ ਆਉਣੀ ਚੌਥਾ ਅੜ ਜਾਣਾ ਭਾਵੇਂ ਤੇ 35 ਬੰਦੇ ਬੈਠੇ ਹੋ ਚੌਥੇ ਦਾ ਮੈਨੂੰ ਨਹੀਂ ਪਤਾ ਲੱਗਣਾ ਇਤਨਾ ਉਂਝ ਵੀ ਉਹ ਬੰਦਾ ਪੀਡਾ ਬੱਕਾ ਫਾਰਸੀ ਦਾ ਹਾਓ ਤੇ ਗੱਲਾਂ ਹੀ ਆਉਂਦੀਆਂ ਉਸ ਆਖਿਆ ਕਿਆ ਉਹ ਨਮਰੂਦ ਕੀ ਖੁਦਾਈ थी ਹੁਣ ਗੱਲ ਬਾਬੇ ਦੀ ਵੇਖਣੀ दर्द मिन्नत कशे दवा ना हुआ मैं ना अच्छा हुआ बुरा ना हुआ इस गजल में शेर है क्या वो नमरूद की खुदाई थी बंदगी में मेरा भला ना हुआ क्या बात क्या वो नमरूद की खुदाई थी वाह बंदगी में मेरा भला ना हुआ यानी इस किस्म का चौथा पंजवां दा भी अड़ जाना यानी इस किस्म दा ਆਮਦੇ ਨੇ ਬਗਾਣਾ ਆਰਾਮ ਨਹੀਂ समझ रहा है ਇੱਕ ਨਾ ਮੌਲਵੀ ਇਹ ਤੇ ਸ਼ਾਇਰ ਮਿਜ਼ਾਈਆ ਲਿਖਦਾ ਹੈ ਉਸ ਲਿਖਿਆ ਹੁੰਦੀ ਉਹਨਾਂ ਟਾਈਟਲ ਹੈ ਆਈ ਲਵ ਯੂ ਨਜ਼ਮ ਉਹ ਜਿਸੇ ਪੜ੍ਹੀ ਤੇ ਉਹਦਾ ਮੈਨੂੰ ਬੜਿਆ ਮੌਲਵੀ ਆ ਕਿ ਸ਼ਰਮ ਨਹੀਂ ਆਉਂਦੀ ਇਹਦੀ ਦਾੜੀ ਰੱਖੀ ਆਈ ਲਵ ਯੂ ਉਹਦਾ ਕਿਹਾ ਜਿਹਨੇ ਫਤਵਾ ਦਿੱਤਾ ਸੀ ਮੌਲਵੀ ਸਾਹਿਬ ਤੁਹਾਡੇ ਕੋਲ ਅੱਲਾਹ ਸੇ ਖੋ ਲਏ ਨੇ ਤੇ ਮੈਂ ਕੀ ਕਰਾਂ ਮੈਂ ਤਾਂ ਆਪਣੀ ਦੀਨ ਵੀ ਆਨਾ ਆਈ ਲਵ ਯੂ सही मेरा ਮੈਂ भाई ਆਪਣੀ ਭੈਣ ਨੂੰ ਵੀ ਆਨਾ ਆਈ ਲਵ ਯੂ ਉਹਦਾ ਕਿਹਾ ਇਹ ਕੋਈ ਮੈਂ ਗਲਤ ਨਹੀਂ ਕੀਤਾ ਮੈਂ हाँ वो तो मैंने नो वेखे ने मेरा मतलब ਮੇਰੇ ਲਫ਼ਜ਼ ਬਦਨਾਮ ਹੋ ਗਿਆ ਨਾ लफ्ज बदनाम हो ਸਿਰਫ गया ना ਭੇੜਾ ਛੋੜ ਤੇ ਭੇੜੀ ਕੁੜੀ ਆਪਸ ਵਿੱਚ ਸਿਰਫ ਆਂਦੇ ਨੇ ਹੋਰ ਕਿਦਾਂ ਹੀ ਨੇ और किदाम नहीं आंदा ਬੰਦਾ ਤਾਂ ਇੱਕ ਪਿਓ बंदा ਨਹੀਂ उधर ही ला छड्डे एक जगह ਮਾਂ ਆਪਣੀ ਨਾਕ ਸਕਦਾ ਆਈ ਲਵ ਯੂ ਬੰਦਾ ਲਫ਼ਜ਼ੀ ਮੈਨੂੰ ਤੇ ਮੈਂ ਤੈਨੂੰ ਪਿਆਰ ਕਰਨਾ ਤੇ ਕਰੋ ਨਾ ਇਹ ਕੋ ਆਰਾਮ ਹੈ ਪਿਆਰ ਕਰਨਾ उन्हें भी आख ली जने भाई बाबू तेरा प्यार करो लफ्ज ते होई ਪਿਆਰ ਕਰਨਾ ਕੋਈ ਗੁਨਾਹ ਨਹੀਂ ਸਾਡੇ ਗੱਲ ਨਾ ਬਸ ਬਾतें ਹੁੰਦਾ ਅਸੀਂ ਨਾ ਵਡੇਰੇ ਜਿਹੜੇ ਨਾ ਉਹ ਬੋਲ ਕੇ ਇਜ਼ਹਾਰ ਬੜਾ ਘਾਟ ਕਰਦੇ ਨੇ हाँ ये ਗੋ ਕਿ ਹਾਲਾਂਕਿ ਔਲਾਦ ਤੋਂ ਬਾਅਦ ਉਹਨਾਂ ਨੇ ਕੀ ਸ਼ੈ ਹੁੰਦੀ ਹੈ कोई शय चंगी ਲੇਕਿਨ ਕੋਈ ਜ਼ਮਾਨੇ ਦੀ ਸ਼ਾਇਦ ਉਹਨੇ ਇਹਦੀ ਜ਼ਰੂਰਤਾਂ ਇਹਦੀਆਂ ਬਣ ਗਈਆਂ ਨੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਨੇ ਉਹ ਆਂਦੀ ਯਾਰ ਕੁਝ ਬੋਲ ਕੇ ਵੀ ਇਜ਼ਹਾਰ ਦੇਣਾ ਨਾ ਉਹਨਾਂ ਦਿਲ ਵਿੱਚ ਹੁੰਦੀ ਖਾਹਿਸ਼ ਆ ਕੋਈ ਹੁੰਦਾ ਅਕਸਰ ਦਿਨ ਆ ਗਿਆ ਜੀ ਅੱਜ ਮਾਂ ਦਾ ਦਿਨ ਨੇ ਅੱਜ ਵਾਲਦ ਦਾ ਦਿਨ ਨੇ ਸਾਡੇ ਮੁਆਸ਼ਰੇ ਤੇ ਵਡੇਰੇ ਆਂਦੇ ਨੂੰ ਯਾਰ ਇਹਨਾਂ ਨੂੰ ਇਹ ਕੀ ਤਮਾਸ਼ਾ ਹੈ ਮਜ਼ਾਕ ਹੀ ਖਤਮ ਹੋ ਗਿਆ ਹਾਂ ਵੇ ਇਹ ਕਿਹੜਾ ਦਿਨ ਨੇ ਇਹ ਕੋਈ ਗੱਲ ਕਰਾਂ ਲੇਕਿਨ ਠੀਕ ਹੈ ਇੱਕ ਬਰਥਡੇ ਹੋ ਗਈ ਜੀ ਅੱਜ ਬਰਥਡੇ ਮਨਾ ਰਹੇ ਨੇ ਹੈਂ ਤੇ ਵਡੇਰੇ ਬੜੇ ਇਸ ਗੱਲ ਨੂੰ ਬੈੜਾ ਸਮਝਦੇ ਨੇ ਇਹ ਖੁਸ਼ੀ ਨੇ ਛੋਟੀਆਂ ਮੋਟੀਆਂ ਬਸ ਜਿੰਨਾ ਹਰ ਵਕਤ ਅਸੀਂ ਟੈਨਸ਼ਨਾਂ ਚ ਹੁੰਨੇ ਆ हाँ ਪਰੇਸ਼ਾਨੀਆਂ ਕੋਈ ਨਾ ਕੋਈ ਬਹਾਨਾ ਹੀ ਹੈ ਖੁਸ਼ੀ ਮਨਾਉਣ ਦਾ ਨਾਲੇ ਨਾ ਅਕਸਰੀਅਤ ਦਾ ਜੋ ਸਿਸਟਮ ਹੁੰਦਾ ਹੈ ਮੈਂ ਜਦ ਪੜ੍ਹ ਜਾ ਬੰਦਾ ਮੈਂ ਇਹ ਬੜਾ ਅਸਰ ਹੁੰਦਾ ਹੈ ਮਸਲਨ ਮਿਸਾਲ ਤੌਰ ਮੈਂ ਚਾਰਕ ਦਾ ਸੱਚਾ ਵੀ ਹਾਂ ਨਾ ਚੌਧਰੀ ਸਾਹਿਬ ਦੀ ਗੱਲ ਆ ਜਾਣੀ ਜਾਂ ਕਿਸੇ ਇਹ ਹੋਰ ਚੌਧਰੀ ਜ਼ਿੰਮੇਦਾਰ ਦੀ ਆ ਜਾਣੀ ਉੱਥੇ ਮੈਨੂੰ ਝੂਠੇ ਹੀ ਕਰਨਾ ਅਸਲ ਦੇਖੋ ਨਾ ਅਸਲ ਚੀਜ਼ ਇਹ ਨਾ ਕਿ ਜਿਹੜੀ ਇੰਨੀ ਚੇਂਜਿੰਗ ਜ਼ਮਾਨੇ ਚ ਆਈ ਹੈ ਨਾ ਉਹਦੀ ਵਜ੍ਹਾ ਹੀ ਇਹ ਆਈ ਕਿ ਪਰੇ ਖੋਟੀ ਹੋ ਗਈ ਹੈ ਨਾ ਪਰੇ ਖੋਟੀ ਹੋ ਗਈ ਸਹੀ ਗੱਲ ਅਗਰ ਪਰੇ ਸਚਿਆਰ ਹੋਵੇ ਗਲਤ ਨੂੰ ਗਲਤ ਆ ਕੇ
ਮਤਲਬ ਇੱਕ ਸਹੀ ਆਖੇ ਜੀ ਹਾਂ ਤੇ ਇਹ ਮਾਮਲਾਤ ਇਹਨੇ ਜਿਹੜੇ ਮਤਲਬ ਵਿਗੜੇ ਹਾਂ ਮੋੜ ਸੈੱਟ ਰਹਿੰਦਾ ਕੰਮ ਇੱਥੇ ਥੋੜਾ ਹੋਰ ਆਓ ਬਹਿ ਜਾਓ ਉਹਨੂੰ ਉਹਨਾਂ ਕਹਣਾ ਮਾਫੀ ਮੰਗ ਤੂੰ ਤੈਨੂੰ ਸ਼ਰਮ ਤੇ ਯਾ ਨਹੀਂ ਆਇਆ ਤੂੰ ਆਪਣੀ ਔਕਾਤ ਤਾਂ ਵੇ ਗੱਲ ਕਿਵੇਂ ਦੀ ਕੀਤੀ ਆ ਉਹ ਇੱਥੇ ਨਾ ਆ ਬਾਹਰ ਲੱਗਾ ਇੱਕ ਫੱਟਾ ਨਾਈ ਦਾ ਉਹ ਜ਼ਿਮੀਂਦਾਰ ਨਾ ਚੌਧਰੀ ਦੇ ਕੋਲ ਪਿੰਡ ਦਾ ਲੱਖ ਦੀ ਇਸ ਬੰਨੀ ਹੋਈ ਵੱਟ ਵੀ ਉਹਨਾਂ ਪੈ ਇਸਤਰੀ ਪੂਰੀ ਕੋਈ ਨਾ ਹੋਈ ਤੇ ਪਗੜੀ ਤਾਂ ਕੋ ਉਮਰ ਵੀ ਹੁੰਦੀ ਕੋਈ 60 70 ਦੇ 60 ਦੇ ਕਰੀਬ ਆਈ ਉਸ ਉਹਨਾਂ ਦਾੜੀ ਸ਼ਾੜੀ ਬਣਾਈ ਤੇ ਨਾਲ ਉਹਨਾਂ ਕਲਫ ਸ਼ਲਬ ਵੀ ਸਲਵਾਈ ਤੇ ਕੱਗਾ ਸ਼ੱਗਾ ਫੇਰ ਕੇ ਉਹ ਆਂਦਾ ਹੈ ਕਿੰਨੇ ਪੈਸੇ ਨੇ ਨਾ ਯਾ ਉਹ ਜਿਵੇਂ ਪਿੰਡਾਂ ਦੀ ਬੋਲੀ ਸਿੱਧਿਆਂ ਸਾਧਿਆਂ ਬੰਦੇ ਉਹ ਸਾ ਕਰੀ 100 ਰੁਪਇਆ ਉਸ ਆਈਓ ਤਾਂ ਤੁਹਾਡੀ ਗੱਲ ਹੈ ਤੁਸੀਂ ਲੋਕ ਪਿੰਡਾਂ 'ਚ ਆ ਕੇ ਤੁਕਾਤਾਂ ਬੜੀਆਂ ਭੁੱਲ ਗਏ ਹੋ ਉਹ ਮੈਂ ਹੁਣ ਕੋਲ ਬੈਠਾ ਮੈਂ ਕਿ ਚੌਧਰੀ ਗੱਲ ਹੈ ਤੇ ਇਹਨੂੰ ਚੌਧਰੀ ਪੈ ਸੱਦਾ ਹੈ ਤੇ ਗੱਲ ਤਾਂ ਚੌਧਰੀ ਤਾਂ ਹੀ ਬਸ 100 ਮੰਗਾ ਤੂੰ 150 ਦੇ ਕੇ ਜਾ ਉਹ ਸਵਾਦ ਆਇਆ ਬਸ ਤੂੰ ਚੌਧਰੀ ਤੇ ਦੂਜੀ ਔਕਾਤ ਦੀ ਗੱਲ ਰਹੀ ਕਿ ਮੈਂ ਕਿਹਾ ਜੀ ਮੈਂ ਤੁਹਾਡੇ ਕਰਨਾ ਤੁਸੀਂ ਰੂਫ ਦੇ ਬਣੇ ਹੋ ਤੇ ਦੂਜੇ ਪਾਣੀ ਦਾ ਬਣਿਆ ਅੱਲਾ ਦਾ ਜੀ ਅਡਾਈ ਜਿਹੜਾ ਹਾਂ ਉਹ ਜਾ ਰਿਹਾ ਤੂੰ ਛੋਰਾ ਕੌਣ ਮੈਂ ਕਿਹਾ ਮੈਂ ਵੀ ਉਸ ਪਾਣੀ ਦੀਆਂ ਜਿਹਦੀ ਤੇਰੇ ਮੈਂ ਦੱਸਦਾ ਪਿਆ ਗੱਲ ਮਗਰ ਨਾ ਤੂੰ ਸੰਦਲ ਸ਼ਰਬਤ ਦਾ ਬਣਿਆ ਹੈ ਤੇ ਇਹ ਵਿਚਾਰਾ ਗੰਦੇ ਪਾਣੀ ਦਾ ਬਣਿਆ ਹੈ ਬਤੇਰਾ ਕੰਮ ਨੂੰ 50 ਉੱਤੇ ਦੇਖ ਪੂਰੇ ਤਾਂ ਦੇ ਯਾ ਉਹਨੇ ਪੂਰੇ ਦੇ ਚਾਹੇ ਤੁਸੀਂ ਆਪਣੀ ਔਕਾਤਾਂ ਭੁੱਲ ਗਏ ਹੋ ਇੱਥੇ ਵਾਕਾ ਚੌਧਰੀ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਜੀ ਉਹ ਗੱਲਾਂ ਠੀਕ ਹੋਣ ਨਾ ਆਖਣ ਡੇਰੇਦਾਰੀਆਂ ਉਹ ਸੁਕਾਤ ਦੱਸੀ ਹੈ ਜਿੰਦਾ ਬਟਨ ਲਾਇਆ ਹੈ ਤਾਂ 500 ਦੇ ਆ ਵੇਖ ਲਓ ਮੇਰੀ ਔਕਾਤ ਹੈ ਹਾਂ ਚੌਧਰੀ ਕੀ ਨਾਮ ਨਾ ਉਹ ਜ਼ਮੀਰ ਲਸਨ ਕੀ ਦੌਰ ਨਾਮ ਜਾਂਦਾ ਪਿਆ ਇਹ ਦੌਰ ਹੈ ਚੌਧਰੀ ਉਹ ਹੈ ਕਿ ਜਿਹੜਾ ਮੰਗੇ 50 ਤੇ ਉਹ ਜਾਂ ਦੇ ਕੇ ਨਾ ਜਾਏ ਤੇ 1000 ਰੁਪਏ ਦੇ ਕੇ ਜਾਏ 1000 ਰੁਪਏ ਦੇ ਨਾ ਜਾਣਾ ਵੀ ਚੁਦਰਾਜ ਗਿਣਿਆ ਜਾਂਦਾ ਆਓ ਜਿਹੜੇ ਸਾਰੇ ਦੇ ਜਾਏ ਨਾ ਆਓ ਉਹ ਕੋਲ ਦੇ ਬੈਠੇ ਉਹ ਬਲਕਿ ਜਿਹੜਾ ਲੈਣ ਵਾਲਾ ਹੁੰਦਾ ਹੈ ਨਾ ਉਹ ਕੋਲ ਦੇ ਨੂੰ ਇਹ ਮਸਕੀਨ ਜਿਹਾ ਬੰਦਾ ਇਹ ਸ਼ੋਦੇ ਨੇ ਡਾ ਕੋਈ ਨਹੀਂ ਪਤਾ ਲੱਗਦਾ ਇਹ ਤੇ ਯਾਦ ਹੋਣ ਦੇ ਯਾਰ ਕਮਲਾ ਜੀ ਵੇਖੋ ਕਿੰਨੇ ਦੇ ਛੱਡੇ ਨੇ ਗੱਲ ਸਾਰਾ ਵੇਖਣਾ ਪੈਂਦਾ ਵਾਕਈ ਆ ਸਾਬਰ ਜਿਹੜਾ ਚੌਧਰੀ ਜਿਹੜਾ ਸਾਬਰ ਨਾ ਮਾਂ ਵਾਲਾ ਉਹ ਤਾਂ ਜਾਣਦੇ ਹੁਣ ਸਾਬਰ ਨੂੰ ਉਹ ਸੁਣਨਾ ਇੱਕ ਬੰਦੇ ਨੂੰ ਦਿੱਤਾ ਦਾੜੀ ਬਣਾਉਣ ਆਇਆ ਕੋਈ ਲੋਦੀ ਦਾ 1000 ਰੁਪਇਆ ਦੂਜੇ ਦਿੱਤਾ 500 ਠੱਟੇ ਸਿਕੰਦਰ ਦੇ ਲਿਆ ਉਸ 1000 ਚ ਦਿੱਤਾ ਹੁਣ ਮੈਨੂੰ ਵੀ ਆਖੇ ਇਹਨਾਂ ਜਾਣ ਨੇ ਮੈਂ ਆਖੇ ਸੁਣ ਜਿਹੜਾ ਮੇਰੀ ਹਵਾਲਾ ਪਵਾਉਂਦਾ ਪਿਆ ਨਾ ਮੈਨੂੰ ਵਿੱਚ ਮੁਲਾਕਾਤ ਕਰੀਏ ਸੁਣ ਬਕਾਇਆ ਉਹਨਾਂ ਨੂੰ ਕੋਈ ਨਹੀਂ ਦੇਣਾ ਇਹ ਚੌਧਰੀ ਸਾਹਿਬ ਨੇ ਇਹਨਾਂ ਦਾ ਵਾਲਦ ਸਾਹਿਬ ਨੇ ਫਲਾਣਾ ਲੋਦੀ ਕਿੰਨਾ ਦਰੀਆਂ ਜਾਣਦੇ ਮੈਂ ਕਿ ਬੜਾ ਜਾ ਠੱਟੇ ਸਿਕੰਦਰ ਦੇ ਸਾਹਿਬਜ਼ਾਦੇ ਫਲਾਣੇ ਦੇ ਬਜ਼ੁਰਗ ਦਾ ਨਾਂ ਉਹ ਸਾਰੀ ਗੱਲ ਕਰ ਰਹੇ ਹੁਣ ਮੇਰਾ ਤਾਰਫ ਕਰਾ ਜੇ ਖਾਨ ਸਾਹਿਬ ਨੇ ਫਲਾਣੇ ਉਹਨਾਂ ਪਰ ਮੈਂ ਆਖਿਆ ਕਾਨੇ ਵੀ ਤੂੰ ਇਹਨੂੰ ਬਕਾਇਆ ਹੁਣ ਕੋਈ ਨਹੀਂ ਦੇਣਾ ਜਿਹੜੇ ਚੁੱਪ ਤਾਂ ਕਰ ਉਹ 15 ਮਿੰਟ ਤਕਰੀਰ ਕੀਤੀ ਉਹ ਉਂਝ ਹੀ ਚੁੱਪ ਕਰ ਗਏ ਭਾਈ ਉਹ ਜੇ ਜੁਗਾਤ ਲੈ ਸੁਣ ਕੇ ਵੀ ਆਖੇ ਬਕਾਇਆ ਦੇ ਕੋਈ ਤਾਰਫ ਨਾ ਮੇਰਾ ਇੰਜ ਕਰ ਬਦਾਨੇ ਤਿੜੀਆਂ ਚੌਧਰੀਆਂ ਉਹ ਉਵੇਂ ਨਿਕਲ ਗਏ ਹੁਣ ਜਿਵੇਂ ਇਹਨਾਂ ਦੀ ਗੱਲ ਸੁਣੀ ਹੈ ਚੌਧਰੀ ਜਾਂਦੀ ਬਈ ਉਹ ਪੀਰ ਦੀ ਮੱਝ ਮਰ ਗਈ ਤਾਂ ਸਾਰਾ ਪਿੰਡ ਹੁੰਦੇ ਮਨਖ ਕਰਨ ਆਇਆ ਤੇ ਜਿਵੇਂ ਚੌਧਰੀ ਸਾਹਿਬ ਹੁੰਦੇ ਗਏ ਨੇ ਉਹਨਾਂ ਦੀ ਖੁਸ਼ਾਮਦ ਨਹੀਂ ਗੱਲ ਤਾਂ ਸੁਣੀ ਹੈ ਆ ਵੇਖੀ ਨਹੀਂ ਸੁਣੀ ਹੈ ਤੇ ਦਿਲ ਨੂੰ ਯਾਨੀ ਕਿ ਉਹ ਅੱਛੀ ਗੱਲ ਲੱਗੀ ਅੱਛਾ ਅਮਲ ਹੈ ਬਈ ਇਹ ਗਏ ਨੇ ਤੇ ਨਾ ਜਨਾਬ ਉਸੇ ਨਾਲ ਚੰਗੀ ਟਿਕਾ ਕੇ ਢਾ ਮਾਰੀ ਉਹ ਸੈਯਦ ਤੇ ਚੌਧਰੀ ਆਖਿਆ ਮੈਂ ਸਵੇਰੇ ਆਵੀਂ ਉੱਥੇ ਬਾੜੇ ਜਿਹੜੀ ਦਿਲ ਕਰੇ ਤਾਂ ਮਾਝ ਫਾੜ ਲੈ ਤੇ ਪਤਾ ਤਾਂ ਲੱਗਾ ਵੀ ਚੌਧਰੀ ਉਹ ਹੋਰ ਹੀ ਕਿਸੇ ਕੋ ਢਾ ਨਹੀਂ ਮਾਰੀ ਇਹਨਾਂ ਦਾ ਮੁੱਲ ਪਾਇਆ ਯਾਰ ਚਲੋ ਮਸਕੀਨ ਦਾ ਨੁਕਸਾਨ ਹੋਇਆ ਤੇ ਅੱਲਾ ਮੈਨੂੰ ਵੇਖ ਕੇ ਇੰਜ ਕਿਉਂ ਕੀਤਾ ਅੱਲਾ ਪਤਾ ਨਹੀਂ ਇਹਨਾਂ ਗੱਲਾਂ ਦਾ ਅਜਰ ਤੋਂ ਰੱਬ ਦਿੱਤਾ ਉਸੇ ਇਹ ਬਈ ਹੁਣ ਜਿੱਡਾ ਬੜਾ ਬੇਨਿਆਜ਼ ਕੋਈ ਅਮਲ ਐਸਾ ਹੁੰਦਾ ਹੈ ਜਿਹਦੇ ਵਿੱਚ ਰੱਬ ਦਿੰਦਾ ਹੁਣ ਜਿੱਡੇ ਚੌਧਰੀ ਦੇ ਮਰੋੜੇ ਦਿੰਦਾ ਹੈ ਆਓ ਉਹ ਮੱਝ ਲੈ ਕੇ ਨਿਕਲਣਾ ਸੀ ਕਿ ਜੇ 2 ਲੱਖ ਚੈੱਕ ਕਰੇ ਭਾਈ ਕਿੰਨੀ ਉਹ ਇੱਕ ਚੌਧਰੀ ਸ਼ਹਿਰ ਹੈ ਉਸ ਲਿਖਿਆ ਹੈ ਕਦੀ ਪਾਏ ਨੇ ਤੂੰ ਕਾਮਨ ਤੂੰ ਭੋਰੇ ਕਦੀ ਪਾਏ ਨੇ ਕਾਮਨ ਤੂੰ ਭੋਰੇ ਤੇ ਪੋਟਿਆਂ ਤੇ ਰੱਬ ਗਿਣਨਾ ਹੈ 24 ਘੰਟੇ 100 ਵਾਰੀ ਮੈਂ ਸੁਭਾਨ ਅੱਲਾਹ ਜਾਖਿਆ ਮੈਂ 500 ਵਾਰੀ ਸੁਭਾਨ ਅੱਲਾਹ ਆਖ ਕੇ ਤਾਂ ਸੁੱਤਾ ਕਦੀ ਉਹਨਾਂ ਦਾ ਜਾਨਵਰਾਂ ਦਾ ਖਿਆਲ ਕੀਤਾ ਪੋਟਿਆਂ ਤੇ ਰੱਬ ਗਿਣਨਾ